पढ़ पढ़ इल्म हजार किताबां अपना अपना पढ़िया जा जा वरदा मंदिर मस्जिद मन अपने च न वड़िया लड़दे रे हो नाल शैताना लड़दे रे हो नाल शैतानी नफ्स पड़े नाल लड़िया पहले अपने आप नू पढ़ फिर मंदिर मस्जिद वर जदों नफ्स जवे तेरा मर फिर नाल शैताना लड़ो। ਅਸੀਂ ਤੁਹਾਡਾ ਮੇਲਾ ਟੀਵੀ ਪ੍ਰੋਗਰਾਮ ਵੇਖਦੇ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਹੈ ਇਸ ਚੀਜ਼ ਨੂੰ ਤੁਸੀਂ ਪੰਜਾਬੀ ਨੂੰ ਲੈ ਕੇ ਅੱਗੇ ਜਾ ਰਹੇ ਹੋ। ਬਜ਼ੁਰਗਾਂ ਦੇ ਬੜੇ ਸੋਹਣੇ ਅਖਾਣ ਨੇ, ਉਹਦੇ ਵਿੱਚ ਕੋਈ ਨਾ ਕੋਈ ਮਸਲਹਤ ਕੋਈ ਨਾ ਕੋਈ ਗੱਲ ਛੁਪੀ ਹੁੰਦੀ ਹੈ ਜਿਹੜੇ ਅੱਜ ਕੱਲ ਦੇ ਮੰਮੀ ਡੈਡੀ ਲੋਕਾਂ ਨੂੰ ਇੰਨੀ ਨਹੀਂ ਸਮਝ ਆਉਂਦੀ। ਕੰਜਰ ਸੋਜੋ ਗੈਰ ਤੋਂ ਬਾੜ ਹੋਵੇ ਜਿਵੇਂ ਬਾਬੜਾ ਬਾਜ ਇਸ਼ਨਾਨ ਹੋਵੇ ਕੌਣ ਕਿਸੇ ਵੱਲ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ। ਪਿਆਰਿਓ, ਛੋਟੀ ਛੋਟੀ ਉਮਰ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਸੀਂ ਦੇਖੋ ਸਾਡੀਆਂ ਧੀਆਂ ਕਿੱਡੀਆਂ ਕਿੱਡੀਆਂ ਵੱਡੀਆਂ ਗੱਲਾਂ ਕਰ ਰਹੀਆਂ ਨੇ। ਸਾਡੀ ਇੱਕ ਟੀਚਰ ਨੇ ਹੈ ਅੰਗਰੇਜ਼ੀ ਡਿਪਾਰਟਮੈਂਟ ਦੇ ਨੇ, ਲੇਕਿਨ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਉਸ ਬੰਦੇ ਨਾਲ ਕਿਸੇ ਵੀ ਬੰਦੇ ਨਾਲ ਉਹਦੀ ਜ਼ੁਬਾਨ 'ਚ ਗੱਲ ਨਾ ਕਰ ਸਕੋ। ਪੰਜਾਬੀ ਬੋਲਣੀ ਚਾਹੀਦੀ ਹੈ। ਇਹ ਸਾਡੇ ਬਜ਼ੁਰਗਾਂ ਦੀ ਜ਼ੁਬਾਨ ਹੈ। ਸਾਡਾ ਦੀਨ ਹੀ ਬਜ਼ੁਰਗਾਂ ਨੇ ਜਿਹੜਾ ਦੀਨ ਸ਼ੁਰੂ ਕੀਤਾ ਸੀ ਉਹ ਸ਼ੁਰੂ ਹੀ ਪੰਜਾਬੀ ਤੋਂ ਕੀਤਾ ਸੀ। ਉਹਨਾਂ ਨੇ ਪੰਜਾਬੀ 'ਚ ਦੀਨ ਫੈਲਾਇਆ ਸੀ। ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ। ਟੋਪੀ ਰੱਖ ਤੇ ਠੋਕੀ ਰੱਖ, ਦਾੜੀ ਰੱਖ ਤੇ ਭਾਰੀ ਰੱਖ, ਧੁੱਪੇ ਰੱਖ ਜਾਂ ਛਾਵੇਂ ਰੱਖ ਮੈਨੂੰ ਦਿੱਲੀ ਮੈਨੂੰ ਆਪਣੇ ਸਾਵੇਂ ਰੱਖ ਮੈਂ ਆ ਚੱਲਿਆ ਦਿਲ ਦੀ ਧੜਕਨ ਮੈਨੂੰ ਦਿਲ ਦੀ ਥਾਵੇਂ ਰੱਖ ਵਾਹ। ਮੈਂ ਨੀ ਤੇਰੀ ਕਵਰ ਸੈਣੀ ਦੁਨੀਆ ਨਾਲ ਤੂੰ ਪਾਵੇਂ ਰੱਖ ਮੈਂ ਮਰ ਜਾਵਾਂ ਤੇ ਛੱਡ ਜਾਵੀਂ ਮੈਨੂੰ ਦਿਲ ਦੀ ਸਾਵੇਂ ਰੱਖ। ਸਿੰਧ ਵਿੱਚ ਉਹਨਾਂ ਦੀ ਸਿੰਧੀ ਕਿਤਾਬ ਵੀ ਹੈ ਤੇ ਮੇਰੀ ਹਕੂਮਤ ਪੰਜਾਬ ਦੀ ਗੁਜ਼ਾਰਿਸ਼ ਹੈ ਕਿ ਸਾਡੀ ਪੰਜਾਬੀ ਜ਼ਬਾਨ ਹੈ ਤੇ ਪੰਜਾਬੀ ਜ਼ਬਾਨ ਦੇ ਵਿੱਚ ਸਾਡੀ ਕਿਤਾਬ ਵੀ ਹੋਏ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਦਾ ਦਿਨ ਵੀ ਐਵੇਂ ਹੀ ਲੰਘਿਆ ਕੋਈ ਵੀ ਕੰਮ ਨਾ ਹੋਇਆ ਜੀ। ਨਾ ਮਿਲਿਆ ਮੈਂ ਖਲਕਤ ਨੂੰ ਨਾ ਮੈਂ ਯਾਦ ਖੁਦਾ ਨੂੰ ਕੀਤਾ ਜੀ। ਨਾ ਮਿਲਿਆ ਮੈਂ ਖਲਕਤ ਨੂੰ ਨਾ ਮੈਂ ਯਾਦ ਖੁਦਾ ਨੂੰ ਕੀਤਾ ਵਾਹ ਵਾਹ। ਨਾ ਮੈਂ ਪੜੀ ਨਮਾਜ਼ ਤੇ ਨਾ ਮੈਂ ਜਾਮ ਸ਼ਰਾਬ ਦਾ ਪੀਤਾ ਵਾਹ। ਖੁਸ਼ੀ ਨਾ ਗਮ ਕੋਈ ਕੋਲ ਨਾ ਆਇਆ ਨਾ ਹੱਸਿਆ ਨਾ ਰੋਇਆ ਜੀ। ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ। ਮਤਲਬ ਹੋਵੇ ਤੇ ਨੂਰ ਮੁਹੰਮਦ ਨਾ ਹੋਵੇ ਤੇ ਨੂਰਾ ਕੋਈ ਕਿਸੇ ਦਾ ਨਹੀਂ ਯਾਰ ਬੇਲੀ ਜਦ ਕੰਮ ਹੋ ਜਾਏ ਕੂੜਾ। ਘਰ ਵੀ ਪੰਜਾਬੀ ਬੋਲਨੇ ਆ, ਅਸੀਂ ਦੋਸਤਾਂ ਵੀ ਆਪਸ ਚ ਪੰਜਾਬੀ ਬੋਲਨੀਆਂ ਵਾ ਤੇ ਇਹ ਸਾਡੇ ਵਾਸਤੇ ਬੜੀ ਇਜਾਜ਼ ਦੀ ਗੱਲ ਹੈ ਤੁਸੀਂ ਸਾਡੇ ਕਾਲਜ ਆਏ। ਅਸੀਂ ਮੇਲਾ ਟੀਵੀ ਨੂੰ ਬੜਾ ਸਪੋਰਟ ਕਰਨੇ ਆ, ਜੰਮ ਮੁੱਕਿਆ ਨਹੀਂ ਤੇ ਨੱਕ ਨਾਨਕਿਆਂ ਤੇ। ਇਹ ਸਾਰੀਆਂ ਸਾਡੀਆਂ ਧੀਆਂ ਪੰਜਾਬੀ ਲਵਰ ਨੇ, ਮੇਲਾ ਟੀਵੀ ਦੀਆਂ ਦਰਸ਼ਕ ਨੇ ਔਰ ਇਹਨਾਂ ਨੇ ਬਕੌਲ ਇਹਨਾਂ ਬੱਚੀਆਂ ਦੇ ਇਹਨਾਂ ਮੇਲਾ ਟੀਵੀ ਤੋਂ ਬਹੁਤ ਸਾਰੀ ਪੰਜਾਬੀ ਜ਼ੁਬਾਨ ਸਿੱਖੀ ਹੈ, ਬਹੁਤ ਸਾਰੇ ਲਫ਼ਜ਼ਾਂ ਦੇ ਤਰਜਮੇ ਵੀ ਇਹਨਾਂ ਨੇ ਸਿੱਖੇ ਨੇ। ਪਿਆਰਿਓ, ਯਕੀਨਨ ਤੁਹਾਨੂੰ ਬੜੀ ਖੁਸ਼ੀ ਹੋ ਰਹੀ ਹੋਣੀ ਹੈ ਕਿ ਸਾਡੀਆਂ ਧੀਆਂ ਦੇਖੋ ਕਿੰਨੀ ਖੂਬਸੂਰਤ ਪੰਜਾਬੀ ਬੋਲ ਰਹੀਆਂ ਨੇ ਔਰ ਸਿੱਖ ਰਹੀਆਂ ਨੇ। ਅੱਜ ਸਾਨੂੰ ਵੀ ਬੜਾ ਹੀ ਮਾਣ ਹੋ ਰਿਹਾ ਕਿ ਅਸੀਂ ਜਿਹੜਾ ਮੇਲਾ ਟੀਵੀ ਸਟਾਰਟ ਕੀਤਾ ਸੀ ਪੰਜਾਬੀ ਮਾਂ ਬੋਲੀ ਦੀ ਚੜ੍ਹਤਲ ਦੇ ਵਾਸਤੇ, ਇਹਦੇ ਵਧਾਵੇ ਦੇ ਵਾਸਤੇ, ਇਹਦੇ ਰਿਵਾਈਵਲ ਦੇ ਵਾਸਤੇ, ਸਾਨੂੰ ਇੰਜ ਲੱਗਦਾ ਹੈ ਕਿ ਅੱਲਾਹ ਪਾਕ ਨੇ ਕਰਮ ਕੀਤਾ ਹੈ ਔਰ ਉਹਦੀ ਕਿਰਪਾ ਦੇ ਨਾਲ ਸਾਡੀ ਮਿਹਨਤ ਜਿਹੜੀ ਹੈ ਉਹ ਸਫਲ ਹੁੰਦੀ ਜਾ ਰਹੀ ਹੈ। ਮੇਲਾ ਟੀਵੀ ਦੇ ਇੰਤਹਾਈ ਮੁਹਤਰਮ ਮਸੀਹੀ ਨਾਜ਼ਰੀਨ ਦੀ ਖਿਦਮਤ ਦੇ ਵਿੱਚ ਈਦ ਵਿਲਾਦਤੁਲ ਮਸੀਹ ਦੀਆਂ ਲੱਖ ਲੱਖ ਮੁਬਾਰਕਾਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਕਿ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ।
ਸਾਹਿਬੋ, ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੇ ਕਰਮ ਤੇ ਤੁਹਾਡੀਆਂ ਮੁਹੱਬਤਾਂ ਦੀ ਛਤਰ ਛਾਵੇਂ ਅਸਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਫਜ਼ੀਲਤ ਤੇ ਉਮਾਰਤ ਤੁਹਾਡੇ ਹਜ਼ੂਰ ਬਿਆਨ ਕਰਨ ਦੇ ਲਈ ਅਖਾਣਾ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਸੀ। ਸਾਡੀ ਪੰਜਾਬੀ ਜ਼ੁਬਾਨ ਦੇ ਜਿਹੜੇ ਅਖਾਣ ਨੇ ਉਹਨਾਂ ਦੇ ਵਿੱਚ ਸਾਡੀ ਲੋਕ ਦਾਨਸ਼ ਦੇ ਬਹੁਤ ਅਜ਼ੀਮ ਹਕਮਤ ਭਾਰੇ ਦਾਨਸ਼ ਦੇ ਨਾਲ ਪਰੁੱਚੇ ਹੋਏ ਨੇ। ਸਾਡੇ ਇਸ ਸਿਲਸਿਲੇ ਨੂੰ ਤੁਸੀਂ ਬੜਾ ਹੀ ਪਸੰਦ ਕੀਤਾ ਔਰ ਸਾਡੀ ਬੜੀ ਹੌਸਲਾ ਅਫਜ਼ਾਈ ਕੀਤੀ। ਸਾਨੂੰ ਤੁਹਾਡੇ ਕਮੈਂਟਸ ਰਾਹੀਂ, ਤੁਹਾਡੇ WhatsApp ਮੈਸੇजेस ਦੇ ਜ਼ਰੀਏ ਤੇ ਤੁਹਾਡੇ ਟੈਲੀਫੋਨਸ ਦੇ ਜ਼ਰੀਏ ਬੜੀ ਹਲਾਸ਼ੇਰੀ ਮਿਲਦੀ ਹੁੰਦੀ ਸੀ। ਚੁਨਾਚਾ ਅਸੀਂ ਆਪਣੀ ਮਾਣਯੋਗ ਬੋਲੀ ਦੇ ਉੱਤੇ ਮਾਣ ਕਰਦਿਆਂ ਹੋਇਆਂ ਬੜੀ ਇਸਤਕਾਮਤ ਦੇ ਨਾਲ ਤੁਹਾਡੀ ਹਲਾਸ਼ੇਰੀ ਦੇ ਉੱਤੇ ਇਸ ਰਾਹ ਤੇ ਟੁਰਦੇ ਰਹੇ ਤੇ ਵੇਖੋ ਅੱਲਾਹ ਪਾਕ ਦਾ ਕਰਮ ਹੋਇਆ ਏ ਵੀ ਸਾਡੇ 100 ਐਪੀਸੋਡਸ ਅਖਾਣਾ ਦੇ ਮੁਕੰਮਲ ਹੋ ਚੁੱਕੇ। ਤੁਸੀਂ ਪਿਆਰਿਓ ਸਾਨੂੰ ਹਮੇਸ਼ਾ ਹੀ ਐਨਕਰੇਜ ਕੀਤਾ, ਤੁਸੀਂ ਸਾਡੇ ਨਾਲ ਬੜਾ ਹੀ ਪਿਆਰ ਕੀਤਾ, ਆਪਣੀ ਮਾਂ ਬੋਲੀ ਨਾਲ ਬੜਾ ਪਿਆਰ ਕੀਤਾ। ਸਾਹਿਬੋ, ਸਾਡੇ ਮੁਸਤਕਿਲ ਨਾਜ਼ਰੀਨ ਦੇ ਵਿੱਚ ਸ਼ਾਮਲ ਨੇ ਐਸਪਾਇਰ ਕਾਲਜ ਡਸਕਾ ਦੀਆਂ ਤਲਬਾ ਤਾਲਿਬਾਤ, ਸਾਡੀਆਂ ਪੜ੍ਹਿਆਰ ਧੀਆਂ ਤੇ ਪੁੱਤਰ, ਇਸ ਕਾਲਜ ਦੇ ਅਸਾਤਜ਼ਾਏ ਕਿਰਾਮ, ਫੈਕਲਟੀ ਤੇ ਇੰਤਜ਼ਾਮੀਆਂ, ਡਾਇਰੈਕਟਰ ਸਾਹਿਬ ਜਿਹੜੇ ਨੇ ਐਸਪਾਇਰ ਕਾਲਜ ਡਸਕਾ ਦੇ। ਸਾਹਿਬੋ, ਸਾਡੇ 100 ਐਪੀਸੋਡਸ ਮੁਕੰਮਲ ਹੋਣ ਤੇ ਸਾਨੂੰ ਉਹਨਾਂ ਬੱਚਿਆਂ ਜਿਹੜੇ ਕਿ ਉੱਥੇ ਪੜ੍ਹਦੇ ਨੇ, ਜ਼ੇਰੇ ਤਾਲੀਮ ਨੇ ਤੇ ਉਹਨਾਂ ਦੇ ਅਸਾਤਜ਼ਾਏ ਕਿਰਾਮ ਨੇ ਦਾਵਤ ਦਿੱਤੀ ਕਿ ਇੱਕ ਤਕਰੀਬ ਮੇਲਾ ਟੀਵੀ ਦੇ ਇਜਾਜ਼ ਦੇ ਵਿੱਚ ਐਸਪਾਇਰ ਕਾਲਜ ਡਸਕਾ ਦੇ ਵਿੱਚ ਕਾਲਜ ਦੀ ਇੰਤਜ਼ਾਮੀਆਂ ਤੇ ਅਸਾਤਜ਼ਾਏ ਕਿਰਾਮ ਮਨਾਉਣਾ ਚਾਹੁੰਦੇ ਨੇ ਔਰ ਉਹ ਤਕਰੀਬ ਜਿਹੜੀ ਉਹ ਸਜਾ ਰਹੇ ਨੇ ਉਹ ਸਾਡੇ ਜਿਹੜੇ 100 ਐਪੀਸੋਡਸ ਮੁਕੰਮਲ ਹੋਏ ਨੇ, ਇੱਕ ਤੇ ਉਸ ਸਿਲਸਿਲੇ ਦੀ ਹੋਏਗੀ ਔਰ ਦੂਸਰਾ ਅਸਾਤਜ਼ਾਏ ਕਿਰਾਮ ਤੇ ਤਲਬਾ ਤਾਲਿਬਾਤ ਨੇ ਸਾਨੂੰ ਇਹ ਦੱਸ ਕੇ ਹੋਰ ਖੁਸ਼ ਕਰ ਦਿੱਤਾ ਕਿ ਜਿਹੜੇ ਅਖਾਣ ਤੇ ਜਿਹੜੇ ਪੰਜਾਬੀ ਦੇ ਅਲਫਾਜ਼ ਤੇ ਅਸ਼ਆਰ ਉਹਨਾਂ ਮੇਲਾ ਟੀਵੀ ਤੋਂ ਸਿੱਖੇ ਨੇ ਉਹ ਵੀ ਤਲਬਾ ਤਾਲਿਬਾਤ ਉਸ ਤਕਰੀਬ ਦੇ ਵਿੱਚ ਹੀ ਸਾਨੂੰ ਦੱਸਣਗੇ, ਸੁਣਾਉਣਗੇ ਤੇ ਬਿਆਨ ਕਰਨਗੇ। ਪਿਆਰਿਓ, ਅਸੀਂ ਅੱਲਾਹ ਪਾਕ ਦਾ ਬੜਾ ਹੀ ਸ਼ੁਕਰ ਅਦਾ ਕੀਤਾ ਕਿਉਂਕਿ ਸਾਡੇ ਤੇ ਇਸ ਚੈਨਲ ਨੂੰ ਚਲਾਉਣ ਦਾ ਮਕਸਦ ਹੀ ਇਹ ਸੀ ਕਿ ਸਾਡੇ ਸਾਰੇ ਪੰਜਾਬੀ ਪਿਆਰੇ ਪੰਜਾਬੀ ਵੱਲ ਆਉਣ, ਆਪਣੀ ਮਾਂ ਬੋਲੀ ਨਾਲ ਪਿਆਰ ਕਰਨ, ਇਹਨੂੰ ਫਖਰ ਨਾਲ ਬੋਲਣ, ਇਹਨੂੰ ਸਿੱਖਣ ਔਰ ਸਾਡੀ ਯੂਥ ਜਿਹੜੀ ਕਿ ਪੰਜਾਬੀ ਮਾਂ ਬੋਲੀ ਤੋਂ ਬੜੀ ਦੂਰ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਭਈ ਉਹਨਾਂ ਦੇ ਪੁਰਖੇ ਕਿੱਡੀ ਅਮੀਰ ਕਬੀਰ ਜ਼ੁਬਾਨ ਔਰ ਕਲਚਰ ਦੇ ਵਾਰਸ ਹਨ। ਸੋ ਪਿਆਰਿਓ, ਅਸਾਂ ਆਪਣੇ ਉਹਨਾਂ ਧੀਆਂ ਪੁੱਤਰਾਂ ਦੇ ਨਾਲ ਹਾਂ ਕਰ ਲਈ ਕਿ ਅਸੀਂ ਜ਼ਰੂਰ ਇਨਸ਼ਾਅੱਲਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਆਓ ਪਿਆਰਿਓ, ਅੱਜ ਤੁਹਾਨੂੰ ਨਾਲ ਲੈ ਕੇ ਚੱਲੀਏ ਐਸਪਾਇਰ ਕਾਲਜ ਡਸਕਾ, ਜਿਹੜੀ ਕਿ ਡਸਕਾ ਦੀ ਇੱਕ ਮਾਰੂਫ ਤਾਲੀਮੀ ਦਰਸਗਾਹ ਹੈ। ਉੱਥੇ ਮਾਸ਼ਾਅੱਲਾ 1500 ਤਾਲਿਬਾਤ ਤੇ ਤਲਬਾ ਜ਼ੇਰੇ ਤਾਲੀਮ ਨੇ। ਉਹਨਾਂ ਨੇ ਇਹ ਸਾਨੂੰ ਫਰਮਾਇਆ ਹੈ ਕਿ ਉੱਥੇ ਅੱਜ ਮੇਲਾ ਟੀਵੀ ਦੀ 100 ਜਿਹੜੀ ਐਪੀਸੋਡਸ ਮੁਕੰਮਲ ਹੋਈਆਂ ਨੇ, 100 ਇਕਸਾਤ। ਇੱਕ ਤੇ ਇਸ ਸੈਂਚਰੀ ਦੀ ਤਕਮੀਲ ਦੇ ਉੱਤੇ ਮੇਲਾ ਟੀਵੀ ਦੇ ਲੋਗੋ ਵਾਲਾ ਬੜਾ ਖੂਬਸੂਰਤ ਕੇਕ ਤਲਬਾ ਤਾਲਿਬਾਤ ਤੇ ਕਾਲਜ ਦੀ ਇੰਤਜ਼ਾਮੀਆਂ ਨੇ ਜਿਹੜਾ ਤਿਆਰ ਕਰਵਾਇਆ ਹੈ ਉਹ ਕੇਕ ਕੱਟਿਆ ਜਾਏਗਾ। ਕੇਕ ਕਟਿੰਗ ਸੈਰੇਮਨੀ ਤੋਂ ਬਾਅਦ ਅਸੀਂ ਆਪਣੇ ਪੜ੍ਹਿਆਰ ਬੱਚਿਆਂ ਦਾ ਛੋਟਾ ਜਿਹਾ ਇੱਕ ਟੈਸਟ ਲਵਾਂਗੇ, ਉਹਨਾਂ ਕੋਲੋਂ ਉਹ ਗੱਲਾਂ ਉਹ ਚੀਜ਼ਾਂ ਸੁਣਾਂਗੇ ਜਿਹੜੀਆਂ ਉਹਨਾਂ ਨੇ ਮੇਲਾ ਟੀਵੀ ਤੋਂ ਸਿੱਖੀਆਂ ਤੇ ਬਾਅਦ ਵਿੱਚ ਫਿਰ ਪਿਆਰਿਓ ਅਸੀਂ ਆਪਣੇ ਜ਼ਹੀਨ ਤੇ ਹੋਂਦੜਹਾਰ ਜਿਹੜੇ ਤਲਬਾ ਤਾਲਿਬਾਤ ਨੇ ਉਹਨਾਂ ਦੇ ਵਿੱਚ ਮੇਲਾ ਟੀਵੀ ਵੱਲੋਂ ਇਨਾਮਾਤ ਤੇ ਇਜ਼ਾਜ਼ਾਤ ਵੀ ਤਕਸੀਮ ਕਰਾਂਗੇ।
ਤੇ ਸਾਹਿਬੋ ਆਓ ਫਿਰ ਸਾਡੇ ਨਾਲ, ਕਿਉਂਕਿ ਸਾਡੀ ਕੋਈ ਖੁਸ਼ੀ ਨਹੀਂ ਬਣ ਸਕਦੀ ਜਿੰਨੀ ਦੇਰ ਤੁਸੀਂ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਨਾ ਹੋਵੋ। ਤੇ ਆਓ ਫਿਰ ਚੱਲੀਏ ਐਸਪਾਇਰ ਕਾਲਜ ਡਸਕਾ, ਉੱਥੇ ਚੱਲ ਕੇ ਜਿਹੜੀਆਂ ਤਕਰੀਬਾਤ ਅੱਜ ਮੇਲਾ ਟੀਵੀ ਦੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਰਲਤ ਕਰੀਏ। ਆਓ ਸਾਡੇ ਨਾਲ। ਲੋ ਜੀ ਪਿਆਰੇ ਵੇਖਣ ਵਾਲਿਓ, ਅਸੀਂ ਹੁਣ ਤੁਹਾਨੂੰ ਨਾਲ ਲੈ ਕੇ ਇਸ ਵੇਲੇ ਐਸਪਾਇਰ ਕਾਲਜ ਡਸਕਾ ਦੇ ਵਿੱਚ ਆਏ ਹੋਏ ਹਾਂ। ਸਾਡੇ ਨਾਲ ਮੌਜੂਦ ਨੇ ਇਸੇ ਕਾਲਜ ਦੀਆਂ ਤਾਲਿਬਾਤ ਜਿਹੜੀਆਂ ਸਾਡੀਆਂ ਧੀਆਂ ਪੰਜਾਬੀ ਜ਼ੁਬਾਨ ਬੜੇ ਸ਼ੌਕ ਨਾਲ ਸਿੱਖ ਰਹੀਆਂ ਨੇ। ਦੇਸ਼ ਪੰਜਾਬ ਦੀਆਂ ਰਹਿਣ ਵਾਲੀਆਂ ਸਾਡੀਆਂ ਇਹ ਧੀਆਂ ਪੰਜਾਬੀ ਲਵਰ ਨੇ। ਆਓ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਨੇ ਆ ਤੇ ਇਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਨੇ ਮੇਲਾ ਟੀਵੀ ਦੇ 100 ਐਪੀਸੋਡਸ ਜਿਹੜੇ ਅਖਾਨਾਂ ਦੇ ਉੱਤੇ ਅਸੀਂ ਬਣਾਏ ਉਹ ਇਹਨਾਂ ਨੇ ਦੇਖੇ ਨੇ, ਔਰ ਦੇਖ ਕੇ ਇਹਨਾਂ ਨੇ ਉਹਦੇ ਵਿੱਚੋਂ ਕੀ ਸਿੱਖਿਆ। ਪੰਜਾਬੀ ਜ਼ੁਬਾਨ ਇਹਨਾਂ ਸਿੱਖੀ ਹੈ, ਆਇਆ ਕੋਈ ਅਖਾਨ ਵਗੈਰਾ ਇਹਨਾਂ ਨੂੰ ਆਉਂਦੇ ਨੇ ਤੇ ਉਹਨਾਂ ਦੇ ਮਤਲਬ ਕੀ ਨੇ। ਆਓ ਤੁਹਾਨੂੰ ਆਪਣੀਆਂ ਇਹਨਾਂ ਬੇਟੀਆਂ ਦੇ ਨਾਲ ਮਿਲਵਾਈਏ। अस्सलाम वालेकुम बेटा। वालेकुम अस्सलाम। पुत्र की नाम है मेरी धी तेरा? मेरा नाम हनैन जमशेद है, BS IT ਦੀ ਤਾਲਬਾ ਵਾਂ। अच्छा जी, ਪੰਜਵਾਂ ਸਮੈਸਟਰ ਚੱਲ ਰਿਹਾ माशाल्लाह। ਤੇ ਮੈਂ ਮੇਰਾ ਚੈਨਲ ਦੀ ਬੜੇ ਦਿਲ ਦੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨ ਲਈ ਸਾਡੇ ਤਾਲੀਮੀ ਇਦਾਰੇ ਨੂੰ ਚੁਣਿਆ ਹੈ। ਬੜੀ ਮਿਹਰਬਾਨੀ। ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ ਤੇ ਤੁਸੀਂ ਫਿਰ ਕੋਈ ਅਖਾਨ ਵਗੈਰਾ ਉਹਦੇ ਵਿੱਚ ਦੇਖੇ ਨੇ, ਸੁਣੇ ਨੇ ਜੀ ਤੇ ਕੋਈ ਜੀ ਸਿੱਖਿਆ ਵੀ ਜੇ? ਜੀ ਜੀ ਮੈਂ ਬੜੇ ਸ਼ੌਕ ਨਾਲ ਵੇਖਨੀ ਆ ਜੀ ਤੇ ਮੈਂ ਸਿੱਖਿਆ ਵੀ ਹੈ। ਸਾਡੇ ਜੀ। ਵੱਡਿਆਂ ਦਾ ਬੜਾ ਹੀ ਸੋਹਣਾ ਖਾਨ ਹੈ, ਨੌਕਰ ਕੀ ਤੇ ਨਖਰਾ ਕੀ। ਇਹ ਉਹਨਾਂ ਲੋਕਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਨੇ, ਹਾਂ ਆਪਣੇ ਆਪ ਨੂੰ ਦੂਜਿਆਂ ਨੂੰ ਕਮਤਰ ਕਰਨ ਲਈ ਬੜਾ ਕੁਝ ਕਰ ਜਾਂਦੇ ਨੇ। ਹਾਂ ਤੇ ਜਦ ਇਨਸਾਨ ਕਿਸੇ ਦੇ ਥੱਲੇ ਕੰਮ ਕਰਦਾ ਹੈ ਉਸ ਨੂੰ ਉਹਦੀ ਮੰਨਣੀ ਪੈਂਦੀ ਹੈ। ਹਾਂ ਤੇ ਮੇਰਾ ਸਾਰਿਆਂ ਨੂੰ ਇਹੀ ਸੁਨੇਹਾ ਹੈ ਕਿ ਇਨਸਾਨ ਕੁਝ ਕਰਨ ਲਈ, ਜ਼ਿੰਦਗੀ 'ਚ ਕੁਝ ਕਰਨ ਲਈ ਇਹ ਵੱਡਾ ਛੋਟਾ ਨਾ ਵੇਖੇ ਕਿ ਇਹ ਵੱਡਾ ਜਾਂ ਨਿੱਕਾ ਹੈ ਜਾਂ ਇਹਦੇ ਕੋਲ ਜ਼ਿਆਦਾ ਕੁਝ ਹੈ ਜਾਂ ਮੇਰੇ ਕੋਲ ਕੁਝ ਨਹੀਂ ਹੈ। ਹਾਂ। ਇਨਸਾਨ ਨੂੰ ਕੁਝ ਕਰਨ ਲਈ ਮੰਨਣੀ ਪੈਂਦੀ ਹੈ ਦੂਜਿਆਂ ਦੀ, ਤੇ ਉਹਨਾਂ ਕੋਲ ਕੁਝ ਨਾ ਕੁਝ ਸਿੱਖਣਾ ਚਾਹੀਦਾ। ਹਾਂ। ਲੋ ਜੀ ਪਿਆਰਿਓ, ਤੁਸੀਂ ਸਾਡੀ ਬੇਟੀ ਦੀਆਂ ਗੱਲਾਂ ਬਾਤਾਂ ਸੁਣੀਆਂ। ਇਹ ਗੱਲ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਮੂਜਬ ਹੈ ਕਿ ਸਾਡੀ ਮਿਹਨਤ ਜਿਹੜੀ ਹੈ ਅਲਹਮਦੁਲਿਲਾ ਉਹ ਸਫਲ ਜਾ ਰਹੀ ਹੈ, ਔਰ ਸਾਡੇ ਬੱਚੇ ਪੰਜਾਬੀ ਜ਼ੁਬਾਨੋਂ ਅਦਬ ਵੱਲ ਆ ਰਹੇ ਨੇ। ਬੜੇ ਸ਼ੌਕ ਦੇ ਨਾਲ
ਉਹ ਸਾਡਾ ਚੈਨਲ ਦੇਖਦੇ ਵੀ ਨੇ ਔਰ ਪੰਜਾਬੀ ਨੂੰ ਸਿੱਖ ਵੀ ਰਹੇ ਨੇ ਔਰ ਬੋਲ ਵੀ ਰਹੇ ਨੇ। ਤੁਸੀਂ ਦੇਖਿਆ ਕਿ ਸਾਡੀ ਬੇਟੀ ਨੇ ਕਿੰਨੀ ਖੂਬਸੂਰਤ ਪੰਜਾਬੀ ਬੋਲੀ ਵੀ ਔਰ ਇੱਕ ਬੜਾ ਪਿਆਰਾ ਅਖਾਨ ਸਾਨੂੰ ਸੁਣਾਇਆ ਵੀ ਔਰ ਉਹਦਾ ਮਤਲਬ ਵੀ ਸਾਨੂੰ ਦੱਸਿਆ। ਆਓ ਇੱਕ ਹੋਰ ਧੀ ਦੇ ਨਾਲ ਤੁਹਾਨੂੰ ਮਿਲਵਾਈਏ। ਬੇਟੀ ਕੀ ਨਾਂ ਹੈ ਤੁਹਾਡਾ? ਜੀ ਮੇਰਾ ਨਾਮ ਆਮਨਾ ਹੁਸੈਨੀ ਹੈ। ਅੱਛਾ, ਤੇ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬੀ ਬੋਲਦੇ ਹੋ ਘਰ ਵਿੱਚ? ਜੀ ਜੀ ਅਲਹਮਦੁਲਿਲਾ। ਪਹਿਲੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਲਾ ਟੀਵੀ ਵਾਲਿਆਂ ਨੇ ਸਾਡੇ ਅਦਾਰੇ ਨੂੰ ਚੁਣਿਆ ਹੈ ਤੇ ਸਾਡੇ ਬੱਚਿਆਂ ਨੂੰ ਮਤਲਬ ਸਾਡਾ ਜਜ਼ਬਾ ਉਜਾਗਰ ਕਰਨ ਦਾ ਸਾਨੂੰ ਮੌਕਾ ਦਿੱਤਾ ਹੈ। ਜੀ ਤੇ ਹੋਰ ਅਸੀਂ ਤੁਹਾਡਾ ਮੇਲਾ ਟੀਵੀ ਪ੍ਰੋਗਰਾਮ ਵੇਖਦੇ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਇਸ ਚੀਜ਼ ਨੂੰ ਤੁਸੀਂ ਪੰਜਾਬੀ ਨੂੰ ਲੈ ਕੇ ਅੱਗੇ ਜਾ ਰਹੇ ਹੋ। ਅੱਜ ਕੱਲ੍ਹ ਇਸ ਚੀਜ਼ ਨੂੰ ਨਹੀਂ ਮਤਲਬ ਇੰਨਾ ਕੁਝ ਸਮਝਿਆ ਜਾਂਦਾ ਸਾਡੇ, ਲੇਕਿਨ ਹਾਲਾਂਕਿ ਇਹ ਸਾਡੀ ਬੜੀ ਮਿੱਠੀ ਜ਼ੁਬਾਨ ਹੈ, ਸਾਡੇ ਵੱਡਿਆਂ ਵਡੇਰਿਆਂ ਦੀ ਜ਼ੁਬਾਨ ਹੈ। ਸਾਨੂੰ ਚਾਹੀਦਾ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ, ਅਸੀਂ ਪੰਜਾਬੀ ਹਾਂ ਤੇ ਇਸ ਚੀਜ਼ ਨੂੰ ਬੋਲਦੇ ਰਹੀਏ। ਲੇਕਿਨ ਅਸੀਂ ਲੋਕ ਹੱਦ ਤੱਕ ਮਹਿਸੂਸ ਕਰਨੇ ਨਹੀਂ ਜੀ ਪੰਜਾਬੀ ਨਹੀਂ ਬੋਲਣੀ ਚਾਹੀਦੀ, ਲੇਕਿਨ ਇਹ ਬੜੀ ਅੱਛੀ ਜ਼ੁਬਾਨ ਹੈ, ਸਾਨੂੰ ਬੋਲਣੀ ਚਾਹੀਦੀ ਹੈ। ਬੜਾ ਜ਼ਬਰਦਸਤ, ਬੜੇ ਅੱਛੇ ਤੁਹਾਡੇ ਵਿਚਾਰ ਨੇ। ਅੱਛਾ, ਮੈਨੂੰ ਇਹ ਦੱਸੋ ਮੇਰੀ ਧੀ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ, ਤੁਸੀਂ ਕੋਈ ਸਾਡਾ ਅਖਾਨ, ਅਸੀਂ 100 ਕਿਸ਼ਤਾਂ ਪੂਰੀਆਂ ਕੀਤੀਆਂ ਨੇ, ਅਖਾਨ ਅਸੀਂ ਦੱਸਦੇ ਰਹੇ ਹਾਂ ਆਪਣੇ ਪਿਆਰਿਆਂ ਨੂੰ, ਵੇਖਣ ਵਾਲਿਆਂ ਨੂੰ, ਤੁਸੀਂ ਵੀ ਕੋਈ ਅਖਾਨ ਯਾਦ ਕੀਤਾ? ਹਾਂਜੀ ਹਾਂਜੀ, ਮਾਸ਼ਾਅੱਲਾ ਤੁਹਾਡੇ ਅਸੀਂ ਵੇਖਦੇ ਹਾਂ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਅਸੀਂ ਅਖਾਨ ਵੀ ਯਾਦ ਕੀਤਾ ਹੈ। ਜਿਵੇਂ ਮਤਲਬ ਸਾਡੇ ਬਜ਼ੁਰਗਾਂ ਦੇ ਬੜੇ ਸੋਹਣੇ ਅਖਾਨ ਨੇ, ਉਹਦੇ ਵਿੱਚ ਕੋਈ ਨਾ ਕੋਈ ਮਸਲਹਤ, ਕੋਈ ਨਾ ਕੋਈ ਗੱਲ ਛੁਪੀ ਹੁੰਦੀ ਹੈ ਜਿਹੜੇ ਅੱਜ ਕੱਲ ਦੇ ਮੰਮੀ ਡੈਡੀ ਲੋਕਾਂ ਨੂੰ ਇੰਨੀ ਨਹੀਂ ਸਮਝ ਆਉਂਦੀ ਹੈ। ਲੇਕਿਨ ਸਾਨੂੰ ਚਾਹੀਦਾ ਕਿ ਅਸੀਂ ਪੰਜਾਬੀ ਨੂੰ ਸਿੱਖੀਏ, ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਇਹਦੇ 'ਚ ਕੋਈ ਨਾ ਕੋਈ ਰਾਜ਼, ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਮਸਲਹਤ ਛੁਪੀ ਹੈ। ਜਿਵੇਂ ਕਿ ਤਨ ਨਹੀਂ ਤਾਣੀ ਵਿਗੜੀ ਹੈ, ਅਸੀਂ ਇੱਕ ਨਹੀਂ ਸਾਰਾ ਹੀ ਖਰਾਬ ਹੈ, ਸਾਰਾ ਮਾਸ਼ਰਾ ਖਰਾਬ ਹੈ ਤੇ ਮਾਸ਼ਰਾ ਕਿਹਨਾਂ ਨਾਲ ਬਣਦਾ? ਸਾਡੇ ਨਾਲ। ਸਾਨੂੰ ਚਾਹੀਦਾ ਅਸੀਂ ਆਪਣੇ ਆਪ ਨੂੰ ਠੀਕ ਕਰੀਏ। ਇੱਕ ਬੰਦਾ ਠੀਕ ਹੋਏਗਾ, ਦੂਸਰਾ ਠੀਕ ਹੋਏਗਾ, ਸਾਡੇ ਨਾਲ ਹੀ ਮਾਸ਼ਰਾ ਬਣਦਾ ਹੈ। ਇੰਜ ਹੀ ਮਾਸ਼ਰਾ ਠੀਕ ਹੋਏਗਾ, ਇੱਕ ਦੋ ਠੀਕ ਹੋਏਗਾ ਤੇ ਇੱਕ ਦੋ ਨਾਲ ਕਿੰਨੇ ਲੋਕ ਬਣ ਜਾਣਗੇ ਤੇ ਜਦੋਂ ਮਾਸ਼ਰਾ ਠੀਕ ਹੋਏਗਾ ਤੇ ਸਾਰੇ ਠੀਕ ਹੋ ਜਾਣਗੇ। ਅਸੀਂ ਦੂਸਰਿਆਂ ਨੂੰ ਕਹਿੰਦੇ ਹਕੂਮਤ ਨਹੀਂ ਠੀਕ, ਆਵਾਮ ਨਹੀਂ ਠੀਕ ਹੈ, ਆਵਾਮ ਨਹੀਂ ਠੀਕ ਹੋਏ, ਹੁਕਮਰਾਨ ਨਹੀਂ ਠੀਕ ਹੈ ਤੇ ਆਵਾਮ ਕਿਦੋਂ ਠੀਕ ਹੈ? ਆਵਾਮ ਠੀਕ ਹੋਏ ਤੇ ਹੁਕਮਰਾਨ ਵੀ ਠੀਕ ਹੋ ਜਾਂਦੇ ਨੇ। ਆਪਣੇ ਆਪ ਨੂੰ ਬਿਹਤਰ ਕਰੋ, ਆਪਣੇ ਆਪ 'ਚ ਬਿਹਤਰੀ ਲਿਆਓ, ਆਪਣੇ ਪੰਜਾਬ ਨੂੰ, ਆਪਣੇ ਮੁਲਕ ਨੂੰ ਸੋਹਣਾ ਬਣਾਓ ਤੇ ਸਹੀ ਰਹਿਣ ਦਾ ਤਰੀਕਾ ਸਿੱਖੋ, ਕਿਉਂਕਿ ਸਾਨੂੰ ਬੜੇ ਤਰੀਕੇ ਸਿਖਾਏ ਗਏ ਨੇ। ਲੋ ਜੀ ਪਿਆਰਿਓ, ਦੇਖੋ ਤੁਸੀਂ ਸਾਡੀ ਧੀ ਆਮਨਾ ਹੁਸੈਨੀ ਨੇ ਕਿੰਨੀਆਂ ਖੂਬਸੂਰਤ ਗੱਲਾਂ ਕੀਤੀਆਂ। ਅਖਾਨ ਜਿਹੜਾ ਉਹਨਾਂ ਸਾਨੂੰ ਸੁਣਾਇਆ ਉਹ ਇਹ ਸੀ ਕਿ ਤੰਦ ਨਹੀਂ ਤਾਣੀ ਵਿਗੜੀ, ਔਰ ਕਿੰਨੀ ਵੱਡੀ ਗੱਲ ਉਹਨਾਂ ਇਹ ਕੀਤੀ ਕਿ ਮੁਆਸ਼ਰਾ ਕਿਹਦੇ ਨਾਲ ਬਣਦਾ ਹੈ? ਅਫਰਾਦ ਦੇ ਨਾਲ। ਤੁਸੀਂ ਦੇਖੋ ਨਾ ਕਿ ਫਰਦ ਕਾਇਮ रब्ते मिल्लत से है, तन्हा कुछ नहीं, मौज है दरिया में और बैरून दरिया कुछ नहीं। यानी कला एक बंदा तन्हा फर्दे वाहिद तो कुछ भी नहीं ना करदा। अफराद दे मजमूए नूं मुआशरा कहंदे ने ते सोसाइटी होंद विच आ जांदी है ते साडी सारी सोसाइटी तद ही ठीक होएगी ना साहिबो जदों असीं सारे ठीक हो जांगे, जदों असीं सारे फर्दन फर्दन अपनी अपनी इस्लाह करांगे। आओ एक होर धी नाल मिलने आ। बेटा की नाम है तुहाडा? मेरा नाम लाइबा आमिर है। अच्छा, तो लाइबा ये दसो कि तुसी मेला टीवी देखदे हो? जी बहुत शौक नाल वेखीदा सी। अच्छा जी, तो पंजाबी माशाअल्लाह बोलदे हो? जी जी घर च बोली दी है बहुत शौक नाल। अच्छा, तो तुसी ये दसो कि तुहानू कोई अखान, कोई लाइन ऐसी कोई किसी बुजुर्ग दी पंजाबी दे विच आंदी होवे, कोई शेर, कोई टप्पा, कोई ढोला? जी जी आंदी। तो प्लीज सुनाओ ना। सोची पिया ते बंदा गया। हाँ, ਇਹਦਾ ਮਤਲਬ ਹੈ ਕਿ ਅਗਰ ਤੁਸੀਂ ਕੋਈ ਕੰਮ ਕਰਨ ਲੱਗੋ ਤੇ ਤੁਸੀਂ ਉਹਦੇ ਬਾਰੇ ਵਿੱਚ ਬਹੁਤ ਜ਼ਿਆਦਾ ਸੋਚੋ ਤੇ ਉਸ ਕੰਮ ਦਾ ਮਜ਼ਾ ਹੀ ਨਹੀਂ ਰਹਿੰਦਾ। ਤੁਹਾਨੂੰ ਨਹੀਂ ਸੋਚਣਾ ਚਾਹੀਦਾ ਕਿ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਮੁਖਤਲਿਫ ਸੋਚਾਂ 'ਚ ਨਹੀਂ ਡੁੱਬਣਾ ਚਾਹੀਦਾ ਤੇ ਉਹ ਕੰਮ ਕਰ ਗੁਜ਼ਰਨਾ ਚਾਹੀਦਾ ਉਸੇ ਵਕਤ। ਇਹਦੇ ਨਾਲ ਉਸ ਦਾ ਮਜ਼ਾ ਦੁਬਾਲਾ ਹੋ ਜਾਂਦਾ, ਨਹੀਂ ਤੇ ਬਾਅਦ 'ਚ ਕੋਈ ਮਜ਼ਾ ਨਹੀਂ ਰਹਿੰਦਾ, ਉਹ ਸਭ ਕੁਝ ਠੰਡਾ ਸਵਾਦ ਹੋ ਜਾਂਦਾ। ਲੋ ਜੀ ਪਿਆਰਿਓ, ਤੁਸੀਂ ਦੇਖੋ ਲਾਇਬਾ ਆਮਰ ਨੇ ਕਿੰਨਾ ਜ਼ਬਰਦਸਤ ਅਖਾਨ ਦੱਸਿਆ, बड़ा मत भरिया ये अखान है और उसका तर्जमा भी उन्होंने दसिया। उन्हों का अखान ये सी भी सोची पिया ते बंदा गया। अजे बंदियां दे वास्ते ये अखान बोलिया जाता है जिन्हां दी कुव्वत फैसला मादूम होवे, घट होवे, जेड़े कोई भी काम करन तो पहले छेती फैसला ही ना कर सकते होण भी मैं इहनूं करां या ना करां, सोची पे रहन ते फिर साहिबो ना सिर्फ वो अपना वक्त वंजा देंदे ने बल्कि बसा औकात ताखीर वो काम ही हथों निकल जाता है। इस वास्ते बड़ी सोहनी मत साडी इस धी ने इस अखान च दित्ती है साडे सारे वेखण वालियां नूं भी ते सानूं भी। भई जिस गल दे उत्ते तुसीं ठान लईए, तुसीं अज़म कर लिया
ਤੁਸੀਂ ਮਤਾ ਪਕਾ ਲਿਆ, ਤੁਹਾਡਾ ਇਰਾਦਾ ਬਣ ਗਿਆ, ਉਹਨੂੰ ਫਿਰ ਕਰ ਗੁਜ਼ਰੋ। ਆਓ ਇੱਕ ਹੋਰ ਬੱਚੀ ਨਾਲ ਗੱਲਬਾਤ ਕਰੀਏ। ਜੀ ਮੇਰੀ ਧੀ, ਕੀ ਨਾਂ ਹੈ ਤੁਹਾਡਾ? ਜੀ ਮੇਰਾ ਨਾਮ ਸਮਰੀਨ ਸ਼ਬੀਰ ਹੈ। ਅੱਛਾ ਸਮਰੀਨ, ਤੁਸੀਂ ਇਹ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ? ਜੀ ਬੜੇ ਸ਼ੌਕ ਨਾਲ ਵੇਖਦੇ ਆ। ਸਾਡੇ ਸਾਰੇ ਘਰ ਵਾਲੀ ਮਤਲਬ ਬੜੀ ਸ਼ੌਕ ਨਾਲ ਮਤਲਬ ਪੰਜਾਬੀ ਵਗੈਰਾ ਬੋਲਦੇ ਨੇ ਅੱਛਾ ਤੇ ਮੈਨੂੰ ਨਹੀਂ ਲੱਗਦਾ ਹੈ ਕਿ ਮਤਲਬ ਇਨਸਾਨ ਨੂੰ ਕੋਈ ਸ਼ਰਮ ਮਹਿਸੂਸ ਕਰਨੀ ਚਾਹੀਦੀ। ਅਸੀਂ ਪੰਜਾਬ 'ਚ ਰਹਿੰਦੇ ਆ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ। ਜ਼ਬਰਦਸਤ। ਪਰ ਅੱਜ ਕੱਲ ਦੇ ਮਤਲਬ ਜਿਹੜੇ ਹਾਲਾਤ ਨੇ ਆ, ਜਿਹੜੀਆਂ ਕੁੜੀਆਂ ਮਤਲਬ ਮਾਡਰਨ ਬਣਦੀਆਂ ਨੇ, ਫੇਸ ਤੇ ਬੜੇ ਪੋਸਟ ਬਣਾ ਕੇ ਕੱਢਦੀਆਂ ਨੇ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ ਇੰਜ ਉਂਝ। ਪਰ ਮੈਨੂੰ ਲੱਗਦਾ ਉਹਨਾਂ ਨੂੰ ਪੰਜਾਬੀ ਆਉਂਦੀ ਹੈ, ਉਹ ਬਸ ਨਾ ਜਿਹੋ ਜਿਹਾ ਹੁਣ ਜ਼ਮਾਨਾ ਚੱਲਦਾ ਹੈ ਨਾ, ਮਤਲਬ ਆਪਣੇ ਆਪ ਨੂੰ ਨਾ ਬਹੁਤ ਹੀ ਮਤਲਬ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰਦੀਆਂ ਨੇ, ਜ਼ਰਾ ਬਹੁਤ ਹੀ ਆਪਣੇ ਆਪ ਦੇ ਵਿੱਚ ਨਾ ਮਾਡਰਨ ਟੱਚ ਲੈ ਕੇ ਆਉਂਦੀਆਂ ਨੇ। ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇੰਜ ਕਰਨਾ ਚਾਹੀਦਾ। ਸਾਡੇ ਪੰਜਾਬ 'ਚ ਰਹਿੰਦੇ ਆ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਨਹੀਂ ਮਤਲਬ ਇੰਜ ਹੋਣਾ ਚਾਹੀਦਾ। ਤੇ ਨਾਲੇ ਸਾਡੀ ਮਾਵਾਂ ਦੀ ਬੋਲੀ ਹੈ, ਜਿਨ੍ਹਾਂ ਨੇ ਸਾਨੂੰ ਪਰਵਰਿਸ਼ ਕੀਤੀ। ਸਾਡੀ ਮਾਂ ਨੇ ਸਾਨੂੰ ਲੋਰੀਆਂ ਆਪਣੀ ਝੋਲੀ ਦੇ ਵਿੱਚ ਪੰਜਾਬੀ 'ਚ ਸੁਣਾਈਆਂ ਹੋਈਆਂ ਸਨ। ਇਹ ਸਾਡੀ ਜ਼ੁਬਾਨ ਜਿਹੜੀ ਹੈ ਲਾਸ਼ਊਰੀ ਤੌਰ ਤੇ ਅਸੀਂ ਸੁਣੀ ਹੈ। ਜਦੋਂ ਸਾਨੂੰ ਹੋਸ਼ ਵੀ ਨਹੀਂ ਸੀ, ਅਸੀਂ ਉਦੋਂ ਦੇ ਪੰਜਾਬੀ ਸੁਣ ਰਹੇ ਹਾਂ, ਸਾਡੇ ਵੱਡੇ ਉਦੋਂ ਦੇ ਬੋਲ ਰਹੇ ਨੇ। ਤੇ ਅਸੀਂ ਅਗਰ ਪੰਜਾਬੀ ਦੀ ਤੋਹੀਨ ਕਰਨੇ ਆ ਤੇ ਮੈਂ ਤਾਂ ਸਮਝਣਾ ਧੀਏ ਵੀ ਅਸੀਂ ਆਪਣੀ ਮਾਂ ਦੀ ਤੋਹੀਨ ਕਰਨੇ ਆ, ਕਿਉਂਕਿ ਸਾਡੀ ਮਾਂ ਇਹੀ ਜ਼ੁਬਾਨ ਬੋਲਦੀ ਸੀ। ਅੱਛਾ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੋਈ ਅਖਾਣ ਆਂਦਾ ਹੈ? ਇਹ ਵਰਸ਼ਾ ਦਾ ਹੀ ਇੱਕ ਕੰਜਰ ਸੋਜੋ ਗੈਰ ਤੋਂ ਬਾਹਰ ਹੋਵੇ, ਜਿਵੇਂ ਬਾਬੜਾ ਬਾਜ ਇਸ਼ਨਾਨ ਹੋਵੇ। ਇਹਦੇ ਵਿੱਚ ਮਤਲਬ ਇਹ ਕਿਹਾ ਗਿਆ ਹੈ ਕਿ ਜਿਹੜੇ ਅੱਜ ਕੰਜਰ ਨੇ ਨਾ, ਮਤਲਬ ਇਹ ਕੋਈ ਜ਼ਾਤ, ਕਿਸੇ ਜ਼ਾਤ ਦੇ ਬਾਰੇ ਚ ਨਹੀਂ ਕਿਹਾ ਗਿਆ। ਇਹ ਮਤਲਬ ਨਾ ਮਤਲਬ ਕਿਸੇ ਨੂੰ ਇੱਕ ਗਾਲ ਕੱਢਣ ਵਾਸਤੇ ਕਿਹਾ ਗਿਆ ਹੈ। ਇਹ ਮਤਲਬ ਉਹਨਾਂ ਬੇਗੈਰਤਾ ਲੋਕਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਮਤਲਬ ਲਾਲਚ ਵਿੱਚ ਨਾ ਆਪਣੀ ਇੱਜ਼ਤ ਨਫਸ ਨੂੰ ਫੜ ਕੇ ਨਾ ਰੋਲ ਕੇ ਰੱਖ ਦਿੰਦੇ ਨੇ। ਮਤਲਬ ਉਹ ਏਡੇ ਮਤਲਬ ਗਿਰ ਜਾਂਦੇ ਨੇ ਕਿ ਉਹਨਾਂ ਦੀ ਅੱਖਾਂ ਤੇ ਇੰਜ ਪੱਟੀ ਬੰਦ ਕਰ ਦਈਏ ਕਿ ਉਹ ਪੈਸਿਆਂ ਸਦਕਾ ਨਾ ਕੁਛ ਵੀ ਕਰ ਸਕਦੇ ਨੇ। ਮਤਲਬ ਉਹ ਬਹੁਤ ਜ਼ਿਆਦਾ ਗਿਰ ਜਾਂਦੇ ਨੇ, ਆਪਣੀ ਜ਼ਮੀਨ ਨੂੰ ਫੜ ਕੇ ਨਾ ਰੋਲ ਕੇ ਰੱਖ ਦਿੰਦੇ ਨੇ। ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ। ਪੈਸਿਆਂ ਪਿੱਛੇ ਇੰਨਾ ਇਨਸਾਨ ਨੂੰ ਅੰਨਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਸਾਰਾ ਮਾਲ, ਇਹ ਸਾਰਾ ਪੈਸਾ ਇੱਥੇ ਹੀ ਰਹਿ ਜਾਣਾ ਹੈ। ਤੇ ਇਹ ਮਤਲਬ ਇਹ ਦੁਨੀਆ ਜਿਹੜੀ ਇੱਕ ਝੂਠ ਹੀ ਹੈ। ਮਤਲਬ ਅਸੀਂ ਆਖਰਤ ਚ ਅਸੀਂ ਸਾਡੀ ਅਸਲੀ ਜ਼ਿੰਦਗੀ ਜਿਹੜੀ ਹੈ ਉਹ ਮਤਲਬ ਆਖਰਤ ਹੀ ਹੈ। ਤੇ ਇਨਸਾਨ ਨੂੰ ਚਾਹੀਦਾ ਹੈ ਕਿ ਇਨਸਾਨ ਇੱਥੇ ਰਹੇ ਤੇ ਆਪਣੇ ਅਮਾਲ ਸਿੱਧੇ ਰੱਖੇ, ਬਜਾਏ ਹੈ ਕਿ ਆਪਣੀ ਇੱਜ਼ਤ ਤੇ ਰਵਸ਼ ਨੂੰ ਫੜ ਕੇ ਮਜਰੂਹ ਕਰ ਦੇ। ਇਨਸਾਨ ਨੂੰ ਆਪਣੇ ਆਪ ਤੇ ਮਤਲਬ ਭਰੋਸਾ ਰੱਖਣਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ, ਬਜਾਏ ਹੈ ਕਿ ਬਗੈਰਤਾ ਦੀ ਤਰ੍ਹਾਂ ਅੱਗੇ ਕਿਸੇ ਦੇ ਹੱਥ ਕਰਕੇ ਤੇ ਮੰਗਣਾ ਸ਼ੁਰੂ ਕਰ ਦਈਏ। ਵਾਹ ਵਾਹ ਜੀ। ਲੋ ਜੀ ਪਿਆਰਿਓ, ਦੇਖੋ ਤੁਸੀਂ ਸਾਡੀ ਇਸ ਬੇਟੀ ਨੇ ਕਿੰਨੀਆਂ ਖੂਬਸੂਰਤ, ਕਿੰਨੀਆਂ ਮੱਤ ਭਰੀਆਂ ਗੱਲਾਂ ਕੀਤੀਆਂ। ਪੀਰ ਵਾਰਿਸ ਸ਼ਾਹ ਸੈਯਦ ਦੇ ਇੱਕ ਮਿਸਰੇ ਨੂੰ ਲੈ ਕੇ ਸੈਯਦ ਵਾਰਿਸ ਸ਼ਾਹ ਲਿਖਦੇ ਨੇ ਕਿ ਕੰਜਰ ਸੋ ਜੋ ਗੈਰ ਤੋਂ ਬਾਹਰ ਹੋਵੇ, ਜਿਵੇਂ ਭਾਬੜਾ ਬਾਜ ਇਸ਼ਨਾਨ ਹੋਵੇ। ਇਸ਼ਨਾਨ ਦਾ ਮਤਲਬ ਹੁੰਦਾ ਨਹਾਣਾ। ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਹਿੰਦੀ ਵਿੱਚ ਇਸਤੇਮਾਲ ਹੁੰਦਾ ਹੈ। ਪਿਆਰਿਓ, ਪੀਰ ਵਾਰਿਸ ਸ਼ਾਹ ਸੈਯਦ ਲਿਖਦੇ ਨੇ, ਜਿਵੇਂ ਸਾਡੀ ਧੀ ਨੇ ਵੀ ਦੱਸਿਆ, ਕਿ ਕੰਜਰ ਕੋਈ ਕਿਸੇ ਦੀ ਜ਼ਾਤ ਨਹੀਂ। ਕੰਜਰ ਦਾ ਜਿਹੜਾ ਲਫ਼ਜ਼ੀ ਤਰਜਮਾ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਉਹ ਇਹ ਵੇ ਭਈ ਅਜਿਹੀ ਗੱਲ ਕੰਨੀ ਸੁਣ ਕੇ ਜਰ ਜਾਣ ਵਾਲਾ, ਜਿਹੜੀ ਕਿ ਕੋਈ ਗੈਰਤਮੰਦ ਬੰਦਾ ਸੁਣ ਕੇ ਬਰਦਾਸ਼ਤ ਨਹੀਂ ਕਰਦਾ। ਜਿਹੜੀ ਗੱਲ ਨੂੰ ਗੈਰਤਮੰਦ ਬੰਦਾ ਸੁਣ ਕੇ ਬਰਦਾਸ਼ਤ ਨਹੀਂ ਕਰਦਾ, ਕੰਜਰ ਉਹਨੂੰ ਕੰਨੀ ਸੁਣ ਕੇ ਜਰ ਜਾਂਦਾ ਤੇ ਫਿਰ ਕੰਜਰ ਲਫ਼ਜ਼ ਬਣ ਗਿਆ। ਠੀਕ ਹੈ ਜੀ। ਬੜੀਆਂ ਹੀ ਸੋਹਣੀਆਂ ਛੋਟੀ ਜੀ ਉਮਰ ਵਿੱਚ ਮੇਰੀ ਧੀ ਨੇ ਗੱਲਾਂ ਕੀਤੀਆਂ ਨੇ ਕਿ ਸਾਨੂੰ ਹਰ ਚੀਜ਼ ਜਿਹੜੀ ਹੈ ਉਹਨੂੰ ਧਨ ਤੇ ਦੌਲਤ ਨੂੰ ਨਹੀਂ ਸਮਝਣਾ ਚਾਹੀਦਾ, ਔਰ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਅਨਾ ਦੀ, ਆਪਣੀ ਖੁਦੀ ਦੀ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਉਹਦੇ ਉੱਤੇ ਉਹਨੂੰ ਦਾਅ ਤੇ ਨਹੀਂ ਲਾਣਾ ਚਾਹੀਦਾ। ਦੇਖੋ ਨਾ, ਕਿਧਰੋਂ ਪੈਸੇ ਕਮਾਉਣ ਦੇ ਵਾਸਤੇ ਕੋਈ ਐਸਾ ਜ਼ਰੀਆ ਇਖਤਿਆਰ ਕਰਨਾ ਜਿਹੜਾ ਇਨਸਾਨੀਅਤ ਤੋਂ ਡਿੱਗਾ ਹੋਇਆ ਹੋਵੇ, ਅਜਿਹੇ ਤਰੀਕੇ ਇਖਤਿਆਰ ਕਰਨ ਵਾਲੇ ਨੂੰ ਸਾਡੀ ਸੁਸਾਇਟੀ ਦੇ ਵਿੱਚ ਫਿਰ ਕੰਜਰ ਆਖਦੇ ਨੇ। ਹੋਰ ਇਹ ਕੋਈ ਕਿਸੇ ਦੀ ਕੌਮ ਨਹੀਂ ਹੁੰਦੀ। ਤੇ ਵਾਰਿਸ ਸ਼ਾਹ ਸੈਯਦ ਮਿਸਾਲ ਦੇ ਰਹੇ ਨੇ ਕੰਜਰ ਦੀ, ਵੀ ਕੰਜਰ ਇਸੇ ਤਰ੍ਹਾਂ ਹੀ ਗੈਰ ਤੋਂ ਬਾਹਰ ਹੁੰਦਾ, ਜਿਵੇਂ ਭਾਬੜਾ ਨਹਾਉਣ ਤੋਂ ਬਗੈਰ ਰਹਿੰਦਾ, ਉਹ ਨਹਾਉਂਦਾ ਹੀ ਨਹੀਂ। ਇਹ ਹਿੰਦੂਆਂ ਦੀ ਇੱਕ ਗੋਤ ਹੈ, ਕੌਮ ਹੈ ਜਿਹੜੀ ਕਿ ਇਸ਼ਨਾਨ ਨਹੀਂ ਕਰਦੇ, ਨਹਾਉਂਦੇ ਨਹੀਂ। ਪਿਆਰਿਓ, ਛੋਟੀ ਛੋਟੀ ਉਮਰ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਸੀਂ ਦੇਖੋ ਸਾਡੀਆਂ ਧੀਆਂ ਕਿੱਡੀਆਂ ਕਿੱਡੀਆਂ ਵੱਡੀਆਂ ਗੱਲਾਂ ਕਰ ਰਹੀਆਂ ਨੇ। ਆਓ ਤੁਹਾਨੂੰ ਇੱਕ ਹੋਰ ਧੀ ਨਾਲ ਮਿਲਾਉਂਦੇ ਹਾਂ। ਜੀ ਬੇਟੀ, ਕੀ ਤੁਹਾਡਾ ਨਾਂ ਹੈ? ਮੇਰਾ ਨਾਮ ਸ਼ਾਨਜ਼ਾ ਕਮਰ ਹੈ। ਅੱਛਾ ਜੀ। ਮੈਂ ਐਸਪਾਇਰ ਕਾਲਜ ਦੀ ਬੱਚੀ ਹਾਂ ਤੇ ਮੈਂ BS ਫਸਟ ਸਮੈਸਟਰ ਦੀ ਹਾਂ।
ਅੱਛਾ, ਇੱਥੇ ਐਸਪਾਇਰ ਕਾਲਜ ਜੀ, ਜੀ। ਦਸਕਾ ਚ ਤੁਸੀਂ ਹਾਂਜੀ। ਪੜ੍ਹਦੇ ਹੋ? ਅੱਛਾ ਜੀ। ਅੱਛਾ, ਇਹ ਦੱਸੋ ਕਿ ਤੁਸੀਂ ਪੰਜਾਬੀ ਬੋਲਦੇ ਹੋ? ਜੀ ਜੀ ਅਸੀਂ ਪੰਜਾਬੀ ਬੋਲਦੇ ਆ ਤੇ ਸਾਡੇ ਕਾਲਜ ਵੱਲੋਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਬੜੀ ਮਿਹਰਬਾਨੀ ਜੀ ਜੀ। ਤੇ ਤੇ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਹੈ? ਹਾਂਜੀ, ਘਰ 'ਚ ਸਾਰੇ ਹੀ ਪੰਜਾਬੀ ਬੋਲਦੇ ਆ। ਮਾਸ਼ਾਅੱਲਾ, ਜ਼ਬਰਦਸਤ। ਤੇ ਕੋਈ ਪੰਜਾਬੀ ਦੀ ਗੱਲ ਬੜੀ ਸੋਹਣੀ ਤੁਸੀਂ ਆਪਣੇ ਅੱਬੂ ਕੋਲੋਂ ਅੰਮੀ ਕੋਲੋਂ ਸੁਣੀ ਹੋਵੇ, ਸਾਨੂੰ ਵੀ ਸੁਣਾਓ। जी जी मैं सुनाना चाहांगी एक बहुत अच्छा जरा ये अखान है। जी। कौन किसे वल आवे जावे दाना पानी खिंच ले आवे। वाह वाह, जबरदस्त। एक बहुत जबरदस्त गल है कि ਇਹ ਸਾਰੇ ਲੋਕੀ ਇੰਜ ਕਹਿੰਦੇ ਨੇ ਕਿ ਅਸੀਂ ਉਹਦੇ ਘਰ ਜਾਵਾਂਗੇ ਤੇ ਅਸੀਂ ਉਹਦਾ ਖਾਵਾਂਗੇ, ਲੇਕਿਨ ਇਹ ਗੱਲ ਨਹੀਂ ਹੁੰਦੀ। ਅੱਲਾ ਨੇ ਸਭ ਦੇ ਰਿਜ਼ਕ ਰੋਟੀ ਲਾਈ ਹੋਈ ਹੈ ਕਿ ਅਸੀਂ ਉਹਦੇ ਦਸਤਰਖਾਨ ਤੇ ਜਾ ਕੇ ਖਾਵਾਂਗੇ। ਉਹ ਜਿਹੜਾ ਦਸਤਰਖਾਨ ਲਾ ਰਿਹਾ ਹੈ ਉਹ ਅਸੀਂ ਆਪਣੇ ਰਿਜ਼ਕ ਦਾ ਹੀ ਖਾ ਰਹੇ ਹਾਂ। ਜੋ ਖਵਾ ਰਿਹਾ ਉਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਉਹਨੂੰ ਖਵਾਇਆ, ਉਹਨੂੰ ਇਹ ਹੋਣਾ ਚਾਹੀਦਾ ਕਿ ਉਹ ਆਪਣੇ ਰਿਜ਼ਕ ਦਾ ਮੇਰੇ ਦਸਤਰਖਾਨ ਤੋਂ ਖਾ ਕੇ ਗਿਆ ਹੈ ਤੇ ਜੋ ਕੁਝ ਵੀ ਬਲਾਵਾਂ ਨੇ ਉਹ ਆਪਣੇ ਨਾਲ ਲੈ ਜਾਂਦਾ ਹੈ ਜੋ ਸਾਡੇ ਘਰ ਦੀਆਂ ਹੁੰਦੀਆਂ। ਲੋ ਜੀ ਸਾਹਿਬੋ, ਦੇਖੋ ਤੁਸੀਂ ਸਾਡੀ ਬੱਚੀ ਨੇ ਕਿੰਨੀ ਪਿਆਰੀ ਗੱਲ, ਕਿੰਨਾ ਖੂਬਸੂਰਤ, ਕਿੰਨਾ ਸਬਕ ਆਮੋਜ਼ ਅਖਾਨ ਸਾਨੂੰ ਸੁਣਾਇਆ ਹੈ ਵੀ ਕੌਣ ਕਿਸੇ ਵੱਲ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ। उर्दू का एक बड़ा ही प्यारा शेर है कि जो भी खाए तेरे दर पर उसका तू मशकूर हो, क्योंकि उसने अपना खाया तेरे दस्तरखान पर। साहिबो, जदों कोई किसी वाल प्राहुणा जांदा है उत्थे जाके जो खांदा पींदा है वो अपने भाग खांदा है, अपनी किस्मत दा अल्लाह पाक वालों अनायत करदा रिज़क खांदा है। लेकिन मेजबान है समझदा है भी होरे मैं इहनूं खुआ रहा, ऐसी गल नहीं। साडी बच्ची ने सानू दस्सिया कि वो ते अपने लेखा दा खांदा है, इज्जत अल्लाह पाक मेजबान नूं दे दिंदा है। ਉਹਦੇ ਹਿੱਸੇ ਆਦਰ ਜ਼ਰੂਰ ਆ ਜਾਂਦੀ ਹੈ ਕਿ ਮੈਂ ਭਾਈ 4 5 7 ਲੋਕਾਂ ਦੀ ਮੇਜ਼ਬਾਨੀ ਕੀਤੀ। ਬਾਕੀ ਪਿਆਰਿਓ, ਖਾਦਾ ਸਾਰਿਆਂ ਪ੍ਰਾਹੁਣਿਆਂ ਨੇ ਆਪਣੇ ਨਸੀਬਾਂ ਦਾ ਹੀ ਰਿਜ਼ਕ ਹੁੰਦਾ ਹੈ। ਇਹ ਵੱਖਰੀ ਗੱਲ ਕਿ ਅੱਲਾਹ ਪਾਕ ਮਜਮਾਨ ਨੂੰ, ਮੇਜ਼ਬਾਨ ਨੂੰ ਅਸੀਂ ਪੰਜਾਬੀ ਚ ਆਖਦੇ ਹਾਂ ਮਜਮਾਨ। ਅੱਲਾਹ ਪਾਕ ਇੱਜ਼ਤ ਤੇ ਆਦਰ ਮਜਮਾਨ ਨੂੰ ਦੇ ਦਿੰਦੇ ਨੇ। ਪਿਆਰਿਓ, ਯਕੀਨਨ ਤੁਹਾਨੂੰ ਬੜੀ ਖੁਸ਼ੀ ਹੋ ਰਹੀ ਹੋਣੀ ਹੈ ਕਿ ਸਾਡੀਆਂ ਧੀਆਂ ਦੇਖੋ ਕਿੰਨੀ ਖੂਬਸੂਰਤ ਪੰਜਾਬੀ ਬੋਲ ਰਹੀਆਂ ਨੇ ਔਰ ਸਿੱਖ ਰਹੀਆਂ ਨੇ। ਅੱਜ ਸਾਨੂੰ ਵੀ ਬੜਾ ਹੀ ਮਾਣ ਹੋ ਰਿਹਾ ਕਿ ਅਸੀਂ ਜਿਹੜਾ ਮੇਲਾ ਟੀਵੀ ਸਟਾਰਟ ਕੀਤਾ ਸੀ ਪੰਜਾਬੀ ਮਾਂ ਬੋਲੀ ਦੀ ਚੜ੍ਹਤਲ ਦੇ ਵਾਸਤੇ, ਇਹਦੇ ਵਧਾਵੇ ਦੇ ਵਾਸਤੇ, ਇਹਦੇ ਰਿਵਾਈਵਲ ਦੇ ਵਾਸਤੇ, ਸਾਨੂੰ ਇੰਜ ਲੱਗਦਾ ਹੈ ਕਿ ਅੱਲਾਹ ਪਾਕ ਨੇ ਕਰਮ ਕੀਤਾ ਹੈ ਔਰ ਉਹਦੀ ਕਿਰਪਾ ਦੇ ਨਾਲ ਸਾਡੀ ਮਿਹਨਤ ਜਿਹੜੀ ਹੈ ਉਹ ਸਫਲ ਹੁੰਦੀ ਜਾ ਰਹੀ ਹੈ। ਆਓ ਤੁਹਾਨੂੰ ਹੋਰ ਬੱਚੀਆਂ ਦੇ ਨਾਲ ਵੀ ਮਿਲਵਾਈਏ। ਬੇਟੀ, ਕੀ ਤੁਹਾਡਾ ਨਾਮ ਹੈ? ਮੇਰਾ ਨਾਮ ਜ਼ਲਫਾ ਇਮਾਨ। ਅੱਛਾ, ਤੇ ਤੁਸੀਂ ਐਸਪਾਇਰ ਕਾਲਜ ਵਿੱਚ ਕਿੰਨਵੇਂ? ਮੈਂ BSIT ਪਹਿਲੇ ਸਮੈਸਟਰ ਚ। ਅੱਛਾ ਜੀ। ਤੇ ਇਹ ਦੱਸੋ ਕਿ ਤੁਸੀਂ ਪੰਜਾਬੀ ਘਰ ਚ ਬੋਲਦੇ ਹੋ? ਹਾਂਜੀ, ਅਸੀਂ ਪੰਜਾਬੀ ਹੀ ਬੋਲਦੇ ਹਾਂ। ਪੰਜਾਬੀ ਇੱਕ ਬੜੀ ਮਿੱਠੀ ਜ਼ੁਬਾਨ ਹੈ, ਬੜੀ ਅੱਛੀ ਜ਼ੁਬਾਨ ਹੈ, ਬੋਲਣੀ ਚਾਹੀਦੀ ਹੈ। ਅੱਛਾ ਜੀ। ਤੇ ਸਾਡਾ ਮੇਲਾ ਟੀਵੀ ਦੇਖਦੇ ਹੋ? ਹਾਂਜੀ, ਬੜੇ ਸ਼ੌਕ ਨਾਲ। ਤੇ ਕੀ ਸਿੱਖਿਆ ਜੇ ਸਾਡੇ ਮੇਲਾ ਟੀਵੀ ਤੋਂ? ਇੱਕ ਅਖਾਨ ਹੈ, ਰੱਜ ਨੂੰ ਚੱਜ। ਵਾਹ ਵਾਹ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਕੋਲ ਪੈਸਾ ਹੁੰਦਾ ਉਹਨਾਂ ਨੂੰ ਹਰ ਇੱਕ ਚੀਜ਼ ਦੀ ਅਕਲ ਹੁੰਦੀ ਹੈ, ਉਹ ਬੜੇ ਸਿਆਣੇ ਹੋ ਜਾਂਦੇ ਨੇ, ਉਹਨਾਂ ਨੂੰ ਉੱਠਣ ਬੈਠਣ ਹਰ ਚੀਜ਼ ਦਾ ਸਲੀਕਾ ਆ ਜਾਂਦਾ, ਪੈਸਾ ਉਹਨਾਂ ਨੂੰ ਅਕਲਮੰਦ ਕਰ ਦਿੰਦਾ। ਵਾਹ 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 ਵਾਹ। ਲੋ ਜੀ ਪਿਆਰਿਓ, ਦੇਖੋ ਸਾਡੀ ਧੀ ਜਿਹੜੀ ਹੈ ਮੁਜ਼ਦਲਫਾ ਇਮਾਨ, ਉਹਨੇ ਕਿੰਨਾ ਖੂਬਸੂਰਤ ਅਖਾਨ ਬਿਆਨ ਕੀਤਾ ਹੈ ਵੀ ਰੱਜ ਨੂੰ ਚੱਜ। ਉਰਦੂ ਦੇ ਵਿੱਚ ਇਹਨੂੰ ਆਖਦੇ ਨੇ ਖੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ। ਜਿਸ ਬੰਦੇ ਕੋਲ ਧਨ ਆ ਜਾਂਦਾ, ਮਾਲ ਦੌਲਤ ਆ ਜਾਂਦਾ ਹੈ ਪਿਆਰਿਓ, ਉਹਨੂੰ ਆਪੇ ਸਾਰੇ ਚੱਜ ਵੀ ਆ ਜਾਂਦੇ ਨੇ ਤੇ ਉਹਦੇ ਕੋਝ ਨੂੰ ਵੀ ਲੋਕੀ ਸੁਚੱਜਾ ਪਿਆ ਆਖਦੇ ਨੇ। ਇਹ ਦੌਲਤ ਦੇ ਕ੍ਰਿਸ਼ਮੇ ਨੇ। ਆਓ ਤੁਹਾਨੂੰ ਇੱਕ ਹੋਰ ਧੀ ਨਾਲ ਮਿਲਵਾਈਏ। ਜੀ, ਕੀ ਨਾਂ ਹੈ ਬੇਟਾ ਤੁਹਾਡਾ? ਜੀ, ਮੇਰਾ ਨਾਮ ਲਾਇਕਾ ਇਜਾਜ਼ ਹੈ। ਲਾਇਕਾ। ਤੇ ਮੈਂ ਐਸਪਾਇਰ ਕਾਲਜ ਚ BS ਇੰਗਲਿਸ਼ ਦੇ ਡਿਪਾਰਟਮੈਂਟ ਤੋਂ ਆ। ਤੇ ਮੇਰਾ ਇਹ ਮੰਨਣਾ ਹੈ ਕਿ ਜੇ ਇੰਗਲਿਸ਼ ਡਿਪਾਰਟਮੈਂਟ ਵਾਲੇ ਇੰਗਲਿਸ਼ ਬੋਲ ਪੰਜਾਬੀ ਬੋਲ ਸਕਦੇ ਨੇ ਤੇ ਕੋਈ ਵੀ ਪੰਜਾਬੀ ਬੋਲ ਸਕਦਾ ਹੈ। ਸ਼ਾਬਾਸ਼ ਸ਼ਾਬਾਸ਼। ਤੇ ਬੇਟਾ, ਇਹ ਸਾਡੇ ਘਰਾਂ ਦੇ ਵਿੱਚ ਪੰਜਾਬੀ ਅੱਜ ਕੱਲ ਕਿਉਂ ਨਹੀਂ ਬੋਲੀ ਜਾਂਦੀ? ਸਾਡੀਆਂ ਜਿਹੜੀਆਂ ਭੈਣਾਂ ਨੇ ਅੱਜ ਕੱਲ ਦੀਆਂ ਖਵਾਤੀਨ, ਮੇਰੀਆਂ ਧੀਆਂ, ਉਹ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਬੋਲਣ ਦਿੰਦੀਆਂ ਪੰਜਾਬੀ? ਕੀ ਕਹਿੰਦੀਆਂ? ਅੱਜ ਕੱਲ ਜਿਹੜਾ ਦੌਰ ਹੈ ਨਾ ਉਹ ਚੱਲਦਾ ਪਿਆ, ਲੋਕੀ ਕਹਿੰਦੇ ਨੇ ਕਿ ਅੰਗਰੇਜ਼ੀ ਬੋਲਣੀ ਆਣੀ ਚਾਹੀਦੀ ਹੈ, ਠੀਕ ਹੈ। ਤੇ ਜਿਹੜੀਆਂ ਸਾਡੀਆਂ ਆਉਣ ਵਾਲੀ ਨਸਲ ਦੀਆਂ ਮਾਵਾਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡਾ ਬੱਚਾ ਸ਼ੁਰੂ ਤੋਂ ਅੰਗਰੇਜ਼ੀ ਬੋਲੇਗਾ ਤੇ ਉਹ ਜਿਹੜਾ ਨਾ ਅੱਗੇ ਜਾ ਕੇ ਉਹਨੂੰ ਉਹਦੀ ਮਦਦ ਮਿਲੇਗੀ। ਲੇਕਿਨ
ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਡੇ ਘਰ 'ਚ ਬਜ਼ੁਰਗ ਨੇ, ਉਹ ਸਾਡੇ ਬਜ਼ੁਰਗ ਜਿਹੜੇ ਸ਼ੁਰੂ ਤੋਂ ਪੰਜਾਬੀ ਬੋਲਦੇ ਆਣ ਡਏ ਨੇ, ਸਾਡੇ ਬੱਚੇ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਜੀ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ ਤੇ ਇਹਦੇ 'ਚ ਕੋਈ ਗਲਤ ਗੱਲ ਨਹੀਂ, ਕਿਉਂਕਿ ਸਾਡੀ ਇੱਕ ਟੀਚਰ ਨੇ ਹੈ ਅੰਗਰੇਜ਼ੀ ਡਿਪਾਰਟਮੈਂਟ ਦੇ ਨੇ, ਲੇਕਿਨ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਉਸ ਬੰਦੇ ਨਾਲ, ਕਿਸੇ ਵੀ ਬੰਦੇ ਨਾਲ ਉਹਦੀ ਜ਼ੁਬਾਨ 'ਚ ਗੱਲ ਨਾ ਕਰ ਸਕੋ। ਵਾਹ ਵਾਹ, ਬਹੁਤ ਪਿਆਰੀ ਗੱਲ ਕੀਤੀ। ਅੱਛਾ ਨੇ ਦੱਸੋ, ਤੁਸੀਂ ਮੇਲਾ ਟੀਵੀ ਦੇਖਦੇ ਹੋ? ਜੀ ਜੀ, ਬੜੇ ਸ਼ੌਕ ਨਾਲ ਦੇਖਦੇ ਹਾਂ। ਅੱਛਾ ਚਲੋ ਮੇਰੀ ਧੀ, ਇਹ ਦੱਸੋ ਕਿ ਤੁਸੀਂ ਕੀ ਸਿੱਖਿਆ? ਅਸੀਂ ਅਖਾਣਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਜੀ ਜੀ, ਕੋਈ ਅਖਾਣ ਸਿੱਖਿਆ ਜੇ ਜਾਂ ਕੋਈ ਗੱਲ ਸੁਣਾਓ ਪੰਜਾਬੀ? ਜੀ ਜ਼ਰੂਰ ਸਿੱਖੀਏ। ਬਾਬੇ ਬੁੱਲੇ ਸ਼ਾਹ ਦੇ ਇੱਕ ਮਿਸਰਾ ਹੈ ਜੀ। ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਸ਼ਾਬਾਸ਼। ਤੇ ਇਹਦਾ ਮਤਲਬ ਹੈ ਵੇ ਕਿ ਬੁੱਲੇ ਸ਼ਾਹ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਵੀ ਕੋਈ ਬੰਦਾ ਹੈ ਜੇ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਕਰ ਜਾਂਦਾ ਹੈ, ਠੀਕ ਹੈ, ਉਹ ਮਰ ਤੇ ਜਾਂਦਾ ਹੈ ਲੇਕਿਨ ਉਹ ਪਿੱਛੇ ਰਹਿ ਜਾਂਦਾ ਹੈ, ਉਹਦਾ ਜਿਸਮ ਜਾਂਦਾ ਹੈ ਕਬਰ 'ਚ, ਉਹ ਨਹੀਂ ਜਾਂਦਾ। ਜਿਵੇਂ ਕਿ ਅਸੀਂ ਬੁੱਲੇ ਸ਼ਾਹ ਨੂੰ ਵੇਖੀਏ, ਉਹਨਾਂ ਦੇ ਕੰਮ ਜਿਹੜਾ ਹੈ ਹਾਲੇ ਤੱਕ ਅਸੀਂ ਉਹਨਾਂ ਨੂੰ ਯਾਦ ਕਰਨੇ ਆ, ਹਾਲਾਂਕਿ ਉਹਨਾਂ ਨੂੰ ਕਿੰਨਾ ਅਰਸਾ ਹੋ ਗਿਆ ਗੁਜ਼ਰਿਆ ਹੋਇਆ। ਵਾਹ। ਲੋ ਜੀ ਸਾਹਿਬੋ, ਦੇਖੋ ਸਾਡੀ ਬੇਟੀ ਲਾਇਕਾ ਨੇ ਕਿੰਨੀ ਖੂਬਸੂਰਤ ਗੱਲ ਕੀਤੀ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦਾ ਬੜਾ ਹੀ ਮਾਰੂਫ ਸ਼ੇਰ ਜਿਹੜਾ ਹੈ, ਉਹਦਾ ਮਿਸਰਾ ਉਹਨਾਂ ਨੇ ਬਿਆਨ ਕੀਤਾ ਹੈ ਵੀ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਯਾਨੀ ਇਨਸਾਨ ਜਦੋਂ ਮਰਦਾ ਹੈ ਤੇ ਉਹਦਾ ਖਾਕੀ ਜਿਸਮ, ਮਾਦੀ ਜਿਸਮ ਜਿਹੜਾ, ਉਹਨੂੰ ਤੇ ਅਸੀਂ ਕਬਰ ਦੇ ਵਿੱਚ ਦਬਾ ਆਨੇ ਆ, ਸਪੁਰਦੇ ਖਾਕ ਕਰ ਦਿੰਨੇ ਆ। ਲੇਕਿਨ ਸਾਹਿਬੋ, ਜਿਹੜਾ ਉਹਦਾ ਸਪਿਰਿਚੁਅਲ ਬਾਡੀ ਹੈ, ਜਿਹੜਾ ਉਹਦਾ ਰੂਹਾਨੀ ਜਿਸਮ ਹੁੰਦਾ ਹੈ, ਜਿਹੜੀ ਕਿ ਅੱਲਾਹ ਪਾਕ ਨੇ ਉਹਦੇ ਜਿਸਮ ਦੇ ਵਿੱਚ ਰੂਹ ਫੂਕੀ ਸੀ, ਵਨਫਖਤੁ ਫੀਹ ਮਿਨ ਰੂਹੀ, ਉਹਨੂੰ ਕੋਈ ਮੌਤ ਨਹੀਂ ਆ ਸਕਦੀ, ਕਿਉਂਕਿ ਰੂਹ ਅੱਲਾਹ ਪਾਕ ਦਾ ਅਮਰ ਹੈ। ਅੱਲਾਹ ਪਾਕ ਨੇ ਆਪਣੇ ਨਬੀ ਪਾਕ ਨੂੰ ਕਿਹਾ ਸੀ ਕਿ ਇਹ ਲੋਕੀ ਤੁਹਾਨੂੰ ਪੁੱਛਦੇ ਨੇ ਕਿ ਰੂਹ ਕੀ ਹੈ, ਤੇ ਨਬੀ ਪਾਕ ਜੀ ਇਹਨਾਂ ਨੂੰ ਦੱਸ ਦਿਓ, ਕੁਲ ਰੂਹ ਮਿਨ ਅਮਰੀ ਰੱਬੀ, ਇਹ ਮੇਰੇ ਰੱਬ ਦਾ ਅਮਰ ਹੈ। ਤੇ ਅੱਲਾਹ ਪਾਕ ਦੇ ਹੁਕਮ ਨੂੰ ਕੋਈ ਮੌਤ ਨਹੀਂ ਆਉਂਦੀ। ਇਸ ਵਾਸਤੇ ਹਜ਼ੂਰ ਬੁੱਲੇ ਸ਼ਾਹ ਸਾਹਿਬ ਫਰਮਾਇਆ ਕਿ ਮੈਂ ਨਹੀਂ ਮਰਨਾ, ਮੇਰੀ ਮਿੱਟੀ ਤੁਸੀਂ ਮਿੱਟੀ 'ਚ ਰਲਾ ਦਿਓਗੇ, ਲੇਕਿਨ ਮੈਂ ਜ਼ਿੰਦਾ ਰਹਾਂਗਾ ਰੂਹਾਨੀ ਤੌਰ ਤੇ, ਔਰ ਮੇਰੇ ਕੰਮ ਵੀ ਜ਼ਿੰਦਾ ਰਹਿਣਗੇ। ਤੇ ਸਾਹਿਬੋ, ਸਖੀ ਸੁਲਤਾਨੁਲ ਆਰਿਫੀਨ ਨੇ ਇਸੇ ਵਾਸਤੇ ਫਰਮਾਇਆ ਸੀ ਭਈ ਨਾਮ ਫਕੀਰ ਉਹਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ। ਚੰਗੇ ਕੰਮ ਕਰਨ ਵਾਲੇ ਕਦੀ ਵੀ ਨਹੀਂ ਮਰਦੇ, ਕਿਆਮਤ ਤੋੜੀ ਉਹ ਜ਼ਿੰਦਾ ਹੀ ਰਹਿਣਗੇ। ਆਓ ਇੱਕ ਆਪਣੀ ਹੋਰ ਧੀ ਨਾਲ ਤੁਹਾਨੂੰ ਮਿਲਵਾਈਏ। ਜੀ ਕੀ ਨਾਮ ਹੈ ਬੇਟਾ ਤੁਹਾਡਾ? ਮੇਰਾ ਨਾਮ ਮੀਰਾ ਫਾਤਿਮਾ ਹੈ। ਅੱਛਾ ਜੀ, ਤੇ ਤੁਸੀਂ ਇੱਥੇ ਐਸਪਾਇਰ ਕਾਲਜ ਵਿੱਚ ਕਿਹੜੀ ਕਲਾਸ ਵਿੱਚ ਪੜ੍ਹ ਰਹੇ ਹੋ? ਜੀ ਮੈਂ ਐਸਪਾਇਰ ਕਾਲਜ ਦੀ BS IT ਫਸਟ ਸਮੈਸਟਰ ਦੀ ਸਟੂਡੈਂਟ ਹਾਂ। ਅੱਛਾ, ਤੇ ਤੁਸੀਂ ਬੜੀ ਪਿਆਰੀ ਪੰਜਾਬੀ ਬੋਲ ਰਹੇ ਹੋ, ਤੁਹਾਡੇ ਘਰ ਵੀ ਪੰਜਾਬੀ ਬੋਲਦੇ ਨੇ? ਹਾਂਜੀ ਬਿਲਕੁਲ, ਸਾਡੇ ਘਰ ਸਾਰੇ ਹੀ ਵੱਡੇ ਤੋਂ ਲੈ ਕੇ ਨਿੱਕੇ ਛੋਟੇ ਸਾਰੇ ਹੀ ਪੰਜਾਬੀ ਬੋਲਦੇ ਨੇ। ਅੱਛਾ ਅੱਛਾ ਜੀ, ਅੱਛਾ। ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਬੋਲਣ 'ਚ ਕੋਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਅੱਜ ਕੱਲ ਦੇ ਮੰਮੀ ਡੈਡੀ ਬੱਚੇ ਜਿਹੜੇ ਹੁੰਦੇ ਨੇ, ਬਰਗਰ ਬੱਚੇ, ਉਹ ਪੰਜਾਬੀ ਨਹੀਂ ਬੋਲਦੇ ਹੈ, ਉਹਨਾਂ ਦੇ ਘਰ ਦੇ ਉਹਨਾਂ ਨੂੰ ਪੰਜਾਬੀ ਬੋਲਣ ਨਹੀਂ ਦਿੰਦੇ ਕਿ ਅਮੀਰਾਂ ਵਾਲਾ ਸ਼ੋਅ ਕਰਵਾਉਣਾ ਹੈ ਜਾਂ ਵੱਡੇ ਲੋਕਾਂ ਵਾਲਾ ਸ਼ੋਅ ਕਰਵਾਉਣਾ ਹੈ, ਇੰਗਲਿਸ਼ ਬੋਲਣੀ ਹੈ। ਲੇਕਿਨ ਇੰਜ ਨਹੀਂ ਹੋਣਾ ਚਾਹੀਦਾ, ਪੰਜਾਬੀ ਬੋਲਣੀ ਚਾਹੀਦੀ ਹੈ। ਇਹ ਸਾਡੇ ਬਜ਼ੁਰਗਾਂ ਦੀ ਜ਼ੁਬਾਨ ਹੈ, ਸਾਡਾ ਦੀਨ ਹੀ ਬਜ਼ੁਰਗਾਂ ਨੇ ਜਿਹੜਾ ਦੀਨ ਸ਼ੁਰੂ ਕੀਤਾ ਸੀ, ਉਹ ਸ਼ੁਰੂ ਹੀ ਪੰਜਾਬੀ ਤੋਂ ਕੀਤਾ ਸੀ। ਉਹਨਾਂ ਨੇ ਪੰਜਾਬੀ 'ਚ ਦੀਨ ਫੈਲਾਇਆ ਸੀ। ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ। ਅੱਛਾ, ਹੁਣ ਤੁਸੀਂ ਅੱਜ ਸਾਨੂੰ ਕੀ ਸੁਣਾਓਗੇ? ਜੀ ਮੈਂ ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਸੁਣਾਵਾਂਗੀ, ਜਿਹੜੇ ਸਾਡੇ ਮਾਸ਼ਰੇ ਦੇ ਬਾਰੇ ਵੇ, ਮਾਸ਼ਰੇ ਦੇ ਉਹਨਾਂ ਲੋਕਾਂ ਦੇ ਬਾਰੇ ਵੇ ਜਿਹੜੇ ਗਲਤ ਕੰਮ ਕਰਦੇ ਨੇ, ਰਿਸ਼ਵਤਖੋਰੀ ਕਰਦੇ ਨੇ। ਤੇ ਮੇਰੀ ਕਹਾਵਤ ਹੈ ਵੇ ਕਿ ਟੋਪੀ ਰੱਖ ਤੇ ਠੋਕੀ ਰੱਖ, ਦਾੜੀ ਰੱਖ ਤੇ ਭਾਰੀ ਰੱਖ। ਇਹ ਉਹਨਾਂ ਲੋਕਾਂ ਦੇ ਬਾਰੇ ਵੇ ਕਿ ਜਿਹੜੇ ਇੰਨੀ ਦਾੜੀ ਰੱਖਦੇ ਨੇ ਤੇ ਫਿਰ ਰਿਸ਼ਵਤਖੋਰੀ ਕਰਦੇ ਨੇ, ਗਲਤ ਕੰਮ ਕਰਦੇ ਨੇ, ਮਿਲਾਵਟ ਕਰਦੇ ਨੇ ਆਪਣੇ ਕੰਮਾਂ ਦੇ ਵਿੱਚ। ਇਹ ਉਹਨਾਂ ਦੇ ਬਾਰੇ ਵੇ। ਵਾਹ ਵਾਹ ਵਾਹ। ਤੇ ਇੰਜ ਨਹੀਂ ਕਰਨਾ ਚਾਹੀਦਾ। ਦਾੜੀ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਹੈ। ਵਾਹ। ਤੇ ਇਹੀ ਸੁਨਨਤ ਨੂੰ ਖਰਾਬ ਕਰਨਾ ਪਿਆ, ਜਿਹੜੇ ਮਾਸ਼ਰੇ ਦੇ ਲੋਕ ਨੇ ਇਹ ਸੁਨਨਤ ਨੂੰ ਖਰਾਬ ਕਰਦੇ ਨੇ ਪਏ, ਤੇ ਇਹ ਗਲਤ ਗੱਲ ਹੈ। ਜੇ ਦਾੜੀ ਰੱਖੋ ਤੇ ਆਪਣੇ ਅਮਾਲ ਵੀ ਠੀਕ ਰੱਖੋ। ਵਾਹ, ਸ਼ਾਬਾਸ਼। ਲੋ ਜੀ ਸਾਹਿਬੋ, ਤੁਸੀਂ ਸੁਣਿਆ ਸਾਡੀ ਧੀ ਜਿਹੜੀ ਮੀਰਾ ਫਾਤਿਮਾ, ਉਹਨੇ ਕਿੰਨੀਆਂ ਪਿਆਰੀਆਂ ਗੱਲਾਂ ਕੀਤੀਆਂ। ਉਹਨਾਂ ਦੱਸਿਆ ਭਈ ਦਾੜੀ ਰੱਖ ਤੇ ਭਾਰੀ ਰੱਖ ਤੇ ਟੋਪੀ ਰੱਖ ਤੇ ਠੋਕੀ ਰੱਖ। ਯਾਨੀ ਮੁਨਾਫਕਤ ਜਿਸ ਬੰਦੇ ਦਾ ਸ਼ੁਆਰ ਹੁੰਦੀ ਏ, ਉਹਦੀ ਨਿੰਦਿਆ ਕੀਤੀ ਗਈ ਏ ਇਸ ਅਖਾਣ ਦੇ ਵਿੱਚ। ਬੰਦਾ ਸਿਰ ਤੇ ਟੋਪੀ ਜੂ ਪਾਉਂਦਾ ਹੈ ਤੇ ਫਿਰ ਉਹਨੂੰ ਕੰਮ ਵੀ ਨੇਕ ਬੰਦਿਆਂ ਵਾਲੇ ਕਰਨੇ ਚਾਹੀਦੇ ਨੇ, ਕਿਉਂਕਿ ਟੋਪੀ ਤੇ ਨੇਕ ਬੰਦੇ ਦੀ ਅਲਾਮਤ ਹੁੰਦੀ ਏ। ਜਿਵੇਂ ਹਜ਼ੂਰ ਬੁੱਲੇ ਸ਼ਾਹ ਨੇ ਫਰਮਾਇਆ ਸੀ ਕਿ ਸਿਰ ਟੋਪੀ ਤੇਰੀ ਨੀਅਤ ਖੋਟੀ, ਕੀ ਲੈਣਾ ਟੋਪੀ ਸਿਰ ਧਰ ਕੇ ਹੂ।
ਇਹੋ ਜੀ ਟੋਪੀ ਸਿਰ ਤੇ ਰੱਖਣ ਦਾ ਕੀ ਫਾਇਦਾ ਜੇ ਬੰਦੇ ਨੇ ਕੰਮ ਹੀ ਨੇਕ ਬੰਦਿਆਂ ਵਾਲੇ ਨਹੀਂ ਕਰਨੇ। ਇਸੇ ਤਰ੍ਹਾਂ ਹੀ ਦਾੜੀ ਰੱਖ ਤੇ ਭਾਰੀ ਰੱਖ। ਇਹਦਾ ਮਤਲਬ ਵੀ ਇਹ ਹੀ ਹੈ, ਇਹਦੇ ਤੋਂ ਸਾਨੂੰ ਇਹ ਮੱਤ ਦਿੱਤੀ ਗਈ ਹੋਈ ਹੈ ਕਿ ਦਾੜੀ ਮੁਬਾਰਕ ਨਬੀ ਪਾਕ ਸੱਚੇ ਸਾਹਿਬ ਦੀ ਸੁਨਨਤ ਹੈ। ਤੇ ਜੇ ਦਾੜੀ ਤੁਸੀਂ ਰੱਖਣੀ ਹੈ ਤੇ ਫਿਰ ਕੰਮ ਵੀ ਨੇਕ ਪਾਕ ਲੋਕਾਂ ਵਾਲੇ ਕਰੋ। ਪਿਆਰਿਓ, ਆਓ ਤੁਹਾਨੂੰ ਆਪਣੀ ਇੱਕ ਹੋਰ ਬੱਚੀ ਦੇ ਨਾਲ ਮਿਲਵਾਉਂਦੇ ਆ। ਜੀ, ਕੀ ਤੁਹਾਡਾ ਨਾਂ ਹੈ? ਮੇਰਾ ਨਾਮ ਅਰੀਬਾ ਨਸੀਰ ਹੈ ਅੱਛਾ ਜੀ। ਤੇ ਮੈਂ BS IT 5th ਸਮੈਸਟਰ ਦੀ ਸਟੂਡੈਂਟ ਆ। ਅੱਛਾ ਜੀ। ਤੇ ਪੰਜਾਬੀ ਤੁਸੀਂ ਬੜੀ ਸੋਹਣੀ ਬੋਲ ਰਹੇ ਹੋ। ਤੁਹਾਡੇ ਘਰ ਵੀ ਪੰਜਾਬੀ ਬੋਲਦੇ ਨੇ? ਹਾਂਜੀ ਬਿਲਕੁਲ, ਸਾਡੇ ਘਰ ਵੀ ਬੜੀ ਸੋਹਣੀ ਪੰਜਾਬੀ ਬੋਲੀ ਜਾਂਦੀ, ਸਾਰੇ ਪੰਜਾਬੀ ਬੋਲਦੇ ਨੇ ਤੇ ਮੈਨੂੰ ਲੱਗਦਾ ਇਹਦੇ 'ਚ ਕੋਈ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਅੱਜ ਕੱਲ ਦੇ ਲੋਕ ਸਮਝਦੇ ਨੇ ਜਿਹੜਾ ਪੰਜਾਬੀ ਬੋਲਣ ਦਿਆ ਉਹ ਅਨਪੜ੍ਹ ਹੈ, ਉਹ ਜਾਹਲ ਹੈ, ਲੇਕਿਨ ਸਾਨੂੰ ਪੰਜਾਬੀ ਬੜੀ ਖੂਬਸੂਰਤ ਜ਼ਬਾਨ ਹੈ ਤੇ ਪੜ੍ਹੇ ਲਿਖੇ ਵੀ ਬੜੀ ਖੂਬਸੂਰਤ ਤਰੀਕੇ ਨਾਲ ਪੰਜਾਬੀ ਨੂੰ ਲੈ ਕੇ ਚੱਲ ਸਕਦੇ ਨੇ ਤੇ ਇਸ ਵਾਸਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਤੇ ਕੋਈ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਜੀ ਜੀ। ਅੱਛਾ ਬੇਟੀ, ਤੁਸੀਂ ਉਹਨੇ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ? ਹਾਂਜੀ ਹਾਂਜੀ, ਬੜੇ ਸ਼ੌਕ ਨਾਲ ਵੇਖੀਦਾ। ਤੇ ਅਸੀਂ ਅੱਜ ਕੱਲ ਅਖਾਣਾਂ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਸਾਡੇ ਬਾਲਾਂ ਨੂੰ, ਸਾਡੀਆਂ ਧੀਆਂ ਪੁੱਤਰਾਂ ਨੂੰ ਅਖਾਣ ਜਿਹੜੀਆਂ ਕਿ ਮੱਤ ਭਰੀਆਂ ਗੱਲਾਂ ਨੇ ਉਹਨਾਂ ਬਾਰੇ ਕੋਈ ਸਮਝ ਆਵੇ, ਕੋਈ ਉਹ ਪੰਜਾਬੀ ਨੂੰ ਸਮਝਣ, ਅੱਛੀ ਤਰ੍ਹਾਂ ਪੰਜਾਬੀ ਸਿੱਖਣ। ਤੇ ਤੁਸੀਂ ਵੀ ਕੋਈ ਅਖਾਣ ਯਾਦ ਕੀਤਾ? ਹਾਂਜੀ ਬਿਲਕੁਲ ਜੀ। ਮੈਂ ਤੁਹਾਡੇ ਮੇਲਾ ਟੀਵੀ ਤੋਂ ਇੱਕ ਅਖਾਣ ਵੇਖਿਆ ਸੀ ਤੇ ਜਿਹੜਾ ਮੈਨੂੰ ਬਹੁਤ ਚੰਗਾ ਲੱਗਿਆ ਸੀ ਅੱਜ ਕੱਲ ਦੇ ਲੋਕਾਂ ਦੇ ਬਾਰੇ 'ਚ ਕਿ ਦਾਤਰੀ ਦੇ ਇੱਕ ਪਾਸੇ ਦੰਦੇ ਤੇ ਲੋਕਾਂ ਦੇ ਦੋਵੇਂ ਪਾਸੇ ਨੇ। ਤੇ ਇਹਦਾ ਮਤਲਬ ਬੜਾ ਖੂਬਸੂਰਤ ਤੇ ਬੜਾ ਸਿਆਣਾ ਜਿਹਾ, ਕਿਸੇ ਨੇ ਬੜੀ ਸਿਆਣੀ ਗੱਲ ਕੀਤੀ ਹੈ ਕਿ ਦਾਤਰੀ ਇੱਕ ਔਜ਼ਾਰ ਹੁੰਦਾ ਜਿਹੜਾ ਕਟਾਈ ਕਰੀਦੀ ਹੁੰਦੀ ਹੈ ਜਿਹਦੇ ਨਾਲ, ਤੇ ਜੇ ਕਿਸੇ ਬੰਦੇ ਨੂੰ ਮਾਰਿਆ ਜਾਏ ਤੇ ਉਹਦੇ ਇੱਕ ਪਾਸੋਂ ਜ਼ਖਮ ਪਏਗਾ। ਤੇ ਜਿਹੜੇ ਅੱਜ ਕੱਲ ਦੇ ਲੋਕ ਨੇ ਤੇ ਉਹਨਾਂ ਦੀਆਂ ਗੱਲਾਂ ਨੇ ਉਹ ਦੋਵੇਂ ਪਾਸੇ ਇਨਸਾਨ ਨੂੰ ਚੀਰ ਦਿੰਦੀਆਂ ਨੇ, ਨਾ ਚੰਗਿਆਂ ਨੂੰ ਜੀਣ ਦਿੰਦੀਆਂ ਨੇ ਤੇ ਨਾ ਮੰਦਿਆਂ ਨੂੰ ਜੀਣ ਦਿੰਦੀਆਂ ਨੇ। ਤੇ ਜੇ ਕੋਈ ਚੰਗਾ ਕੰਮ ਕਰਨ ਲੱਗਦਾ ਹੈ, ਕੋਈ ਕੁਛ ਕਹਿ ਕਰ ਆਪਣੇ ਵੱਲੋਂ ਕਿ ਕੁਛ ਚੰਗਾ ਸਮਝ ਕੇ ਕਰਦਾ ਹੈ ਤੇ ਕਹਿਣਗੇ ਕਿ ਇਹ ਆਪਣੇ ਫਾਇਦੇ ਵਾਸਤੇ ਕੁਛ ਕਰਨ ਦੇ ਆ, ਤੇ ਨਾ ਚੰਗਿਆਂ ਨੂੰ ਜੀਣ ਦੇਣਗੇ ਤੇ ਨਾ ਮੰਦਿਆਂ ਨੂੰ। ਤੇ ਇੰਜ ਦੇ ਜ਼ਖਮ ਭਰ ਜਾਂਦੇ ਨੇ, ਲੇਕਿਨ ਲੋਕਾਂ ਦੇ ਜ਼ਖਮ, ਲੋਕਾਂ ਦੀਆਂ ਗੱਲਾਂ ਨਹੀਂ ਛੇਤੀ ਜਾਂਦੀਆਂ ਦਿਲੋਂ। ਵਾਹ ਵਾਹ, ਜ਼ਬਰਦਸਤ। ਲੋ ਜੀ ਸਾਹਿਬੋ, ਤੁਸੀਂ ਸਾਡੀ ਬੇਟੀ ਉਰੀਬਾ ਨਸੀਰ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨੇ ਇੱਕ ਗੱਲ ਕੀਤੀ, ਉਹਨੇ ਆਖਿਆ ਕਿ ਸਾਡੇ ਕੁਝ ਲੋਕ ਨੌ ਦੌਲਤੀਏ ਜਾਂ ਜਿਹੜੇ ਆਪਣੇ ਆਪ ਨੂੰ ਅਪਰ ਕਲਾਸ ਦੇ ਨਾਲ ਜੋੜਦੇ ਨੇ, ਝੂਠੀ ਮੂਠੀ ਮਸਨੂਈ ਇੱਜ਼ਤ ਆਬਰੂ ਆਪਣੀ ਸ਼ੋਅ ਕਰਾਉਣ ਵਾਸਤੇ, ਉਹ ਆਖਦੇ ਨੇ ਵੀ ਪੰਜਾਬੀ ਜ਼ੁਬਾਨ ਅਨਪੜ੍ਹਾਂ ਦੀ ਜ਼ੁਬਾਨ ਹੈ। ਸਾਹਿਬੋ, ਸੱਚੀ ਗੱਲ ਤੇ ਇਹ ਵੇ ਕਿ ਉਹਨਾਂ ਨੂੰ ਪੰਜਾਬੀ ਜ਼ੁਬਾਨ ਆਉਂਦੀ ਨਹੀਂ। ਪੰਜਾਬੀ ਜ਼ੁਬਾਨ ਜਿੱਡੀ ਰਿਚ ਲਿਟਰੇਚਰ ਹੈ, ਜਿੱਡਾ ਅਦਬ ਆਲੀਆ ਹੈ, ਜਿੱਡੀ ਇਹਦੇ ਵਿੱਚ ਕੰਮ ਦੀ ਗੱਲ ਕੀਤੀ ਗਈ ਹੋਈ ਹੈ, ਅਜਿਹੇ ਲੋਕ ਉਹ ਗੱਲ ਨੂੰ ਸਮਝ ਹੀ ਨਹੀਂ ਸਕਦੇ। ਤੇ ਖਸਿਆਣੀ ਬਿੱਲੀ ਖੰਭਾ ਨੋਚੇ ਦੇ ਮੁਸਦਾਕ ਨਾ ਆਪਣੀ ਖਿਫਤ, ਆਪਣੀ ਨਾਅਹਲੀ ਨੂੰ ਛੁਪਾਉਣ ਲਈ ਉਹ ਫਿਰ ਪਏ ਆਖਦੇ ਨੇ ਕਿ ਪੰਜਾਬੀ ਤੇ ਜਾਹਿਲਾਂ ਦੀ ਜ਼ੁਬਾਨ। ਅਜਿਹੀਆਂ ਗੱਲਾਂ ਕਰਕੇ ਕਿਸੇ ਵੀ ਜ਼ੁਬਾਨ ਬੋਲਣ ਵਾਲੇ ਦੀ ਦਿਲ ਸ਼ਿਕਨੀ ਨਹੀਂ ਕਰਨੀ ਚਾਹੀਦੀ। ਹਰ ਬੰਦੇ ਨੂੰ ਅੱਲਾਹ ਪਾਕ ਨੇ ਜਦੋਂ ਇਹ ਤਾਕਤ ਔਰ ਇਸਤਤਾਅਤ ਦਿੱਤੀ ਹੈ, ਹਰ ਬੰਦੇ 'ਚ ਸਕਿੱਲ ਹੈ ਕਿ ਉਹ 5 ਜ਼ੁਬਾਨਾਂ ਬੋਲ ਸਕਦਾ ਹੈ। ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਇੰਗਲਿਸ਼ ਨਾ ਸਿੱਖੀ ਜਾਏ, ਉਰਦੂ ਨਾ ਸਿੱਖਿਆ ਜਾਏ, ਅਰਬੀ ਨਾ ਸਿੱਖੀ ਜਾਏ। ਅਰਬੀ ਨਾ ਸਿੱਖਾਂਗੇ ਤੇ ਕੁਰਾਨ ਪਾਕ ਸਾਨੂੰ ਕਿਵੇਂ ਆਏਗਾ? ਲੇਕਿਨ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ ਨਾ ਬੋਲੋ, ਉਹਨਾਂ ਦੇ ਅਸੀਂ ਖਿਲਾਫ ਹਾਂ, ਅਸੀਂ ਉਹਨਾਂ ਨਾਲ ਸਹਿਮਤ ਨਹੀਂ। ਇਹਦੇ ਵਿੱਚ ਬੜੀ ਵੱਡੀ ਗੱਲ ਸਾਡੇ ਬਜ਼ੁਰਗਾਂ ਨੇ ਦੀਨ ਨੇ, ਸੂਫੀਆਏ ਕਿਰਾਮ ਨੇ, ਔਲੀਆਏ ਉਜ਼ਾਮ ਨੇ ਕੀਤੀ ਹੋਈ ਹੈ। ਅਸੀਂ ਤਾਂ ਸਮਝਦੇ ਹਾਂ ਕਿ ਪੰਜਾਬੀ ਜਿੰਨੀ ਦੇਰ ਬਿਲਖਸੂਸ ਅਸੀਂ ਆਪਣੀਆਂ ਧੀਆਂ ਨੂੰ ਨਹੀਂ ਪੜ੍ਹਾਵਾਂਗੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਕੱਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪਛਤਾਵੇਂਗੀ। ਇਹਦਾ ਕੀ ਮਤਲਬ ਹੈ? ਇਹਦਾ ਕੀ ਤਰਜਮਾ ਹੈ? ਇਹ ਸਾਡੀਆਂ ਧੀਆਂ ਨੂੰ ਪਤਾ ਲੱਗੇਗਾ, ਉਹਨਾਂ ਦੀ ਸਾਰੀ ਜ਼ਿੰਦਗੀ ਦੁਨਿਆਵੀ ਵੀ ਔਰ ਉਖਰਵੀ ਵੀ ਇਨਸ਼ਾਅੱਲਾ ਸੌਰ ਜਾਏਗੀ। ਇਸ ਵਾਸਤੇ ਪੰਜਾਬੀ ਜ਼ੁਬਾਨ ਬੋਲਿਆ ਕਰੋ, ਪੜ੍ਹਿਆ ਕਰੋ, ਲਿਖਿਆ ਕਰੋ। ਇੱਕ ਬੜਾ ਹੀ ਪਿਆਰਾ ਸ਼ੇਰ ਮੈਨੂੰ ਯਾਦ ਆ ਗਿਆ ਵੀ ਤੇਰੀ ਮਾਂ ਬੋਲੀਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਆਓ ਸਾਹਿਬੋ, ਤੁਹਾਨੂੰ ਆਪਣੀ ਇੱਕ ਹੋਰ ਬੇਟੀ ਨਾਲ ਮਿਲਵਾਈਏ। ਜੀ, ਕੀ ਤੁਹਾਡਾ ਨਾਮ ਹੈ? ਮੇਰਾ ਨਾਮ ਈਸ਼ਾ ਹੈ। ਮੈਂ ADP ਪਾਰਟ 1 ਚ ਪੜ੍ਹ ਲਿਆ। ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਆਏ ਔਰ ਇਸ ਮਹਿਫਲ ਨੂੰ ਚਾਰ ਚਾਂਦ ਲਾਏ। ਬੜੀ ਮਿਹਰਬਾਨੀ ਧੀਏ। ਅੱਛਾ, ਇਹ ਦੱਸੋ ਕਿ ਤੁਸੀਂ
ਮੇਲਾ ਟੀਵੀ ਦੇਖਦੇ ਹੋ? ਜੀ ਜੀ ਬਿਲਕੁਲ ਵੇਖਨੇ ਆ ਔਰ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਵੇਖ ਕੇ ਹੀ ਇਹਦੇ ਕੋਲ ਬਹੁਤ ਕੁਝ ਸਿੱਖਿਆ ਹੈ। ਅੱਛਾ ਜੀ, ਬੜੀ ਮਿਹਰਬਾਨੀ। ਅੱਛਾ ਇਹ ਦੱਸੋ ਕਿ ਅੱਜ ਕੀ ਸਾਨੂੰ ਸੁਣਾ ਰਹੇ ਹੋ ਨਹੀਂ ਜਾਂਦਾ, ਕਰਨਾ ਪੈਂਦਾ ਹੈ। ਮਤਲਬ ਕੋਈ ਵੀ ਕੰਮ ਖੁਦ ਨਹੀਂ ਹੋ ਜਾਂਦਾ, ਸਾਨੂੰ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਅੱਜ ਕੱਲ ਤੇ ਇੱਕ ਕੁਰਸੀ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਅਸੀਂ ਹੱਥਾਂ ਤੇ ਹੱਥ ਰੱਖ ਕੇ ਨਹੀਂ ਬਹਿ ਸਕਦੇ। ਧੁੱਪੇ ਰੱਖ ਜਾਂ ਛਾਵੇਂ ਰੱਖ, ਮੈਨੂੰ ਆਪਣੇ ਸਾਵੇਂ ਰੱਖ, ਮੈਂ ਚੱਲਿਆ ਦਿਲ ਦੀ ਧੜਕਨ, ਮੈਨੂੰ ਦਿਲ ਦੀ ਥਾਵੇਂ ਰੱਖ। ਵਾਹ। ਮੈਂ ਨੀ ਤੇਰੀ ਕਾਵੜ ਸੈਣੀ, ਦੁਨੀਆ ਨਾਲ ਤੂੰ ਪਾਵੇਂ ਰੱਖ, ਮੈਂ ਮਰ ਜਾਵਾਂ ਤੇ ਛੱਡ ਜਾਵੀਂ, ਮੈਨੂੰ ਦਿਲ ਦੀ ਸਾਵੇਂ ਰੱਖ। ਬੇਟੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਤੈयबा वारी ਤੇ ਮੈਂ BS ਜ਼ੂਲੋਜੀ ਤੇ ਪਹਿਲੇ ਸਮੈਸਟਰ ਤੇ ਪੜ੍ਹਨੀ ਆ। ਅੱਛਾ ਜੀ। ਅੱਛਾ ਇਹ ਦੱਸੋ ਕਿ ਪੰਜਾਬੀ ਤੁਸੀਂ ਬੋਲ ਲੈਂਦੇ ਹੋ? ਹਾਂਜੀ, ਸਾਡੇ ਕਾਰਡ ਵਿੱਚ ਵੀ ਬੜੀ ਬੋਲੀ ਜਾਂਦੀ ਹੈ ਤੇ ਮੈਨੂੰ ਇਹ ਗੁਜ਼ਾਰਿਸ਼ ਹੈ ਹੁਕੂਮਤ ਪੰਜਾਬ ਨਾਲ ਤੇ ਇਹ ਸਾਡੀ ਜਿਹੜੀ ਪੰਜਾਬੀ ਜ਼ਬਾਨ ਹੈ ਇਹਦੇ ਵਿੱਚ ਸਾਡੀ ਕਿਤਾਬਾਂ ਵੀ ਬਣਵਾਉਣ। ਵਾਹ। ਜੰਜ ਸਿੰਧ ਵਿੱਚ ਉਹਨਾਂ ਦੀ ਸਿੰਧੀ ਕਿਤਾਬ ਵੀ ਹੈ ਤੇ ਮੇਰੀ ਹੁਕੂਮਤ ਪੰਜਾਬ ਦੀ ਇਹ ਗੁਜ਼ਾਰਿਸ਼ ਹੈ ਕਿ ਸਾਡੀ ਪੰਜਾਬੀ ਜ਼ਬਾਨ ਹੈ ਤੇ ਪੰਜਾਬੀ ਜ਼ਬਾਨ ਦੇ ਵਿੱਚ ਸਾਡੀ ਕਿਤਾਬ ਵੀ ਹੋਏ। ਸਾਡਾ ਸਿਲੇਬਸ ਸਾਰਾ ਯਾਨੀ ਪੰਜਾਬੀ ਚ ਬਣਾਇਆ ਜਾਏ। ਹਾਂਜੀ ਜੀ, ਸ਼ਾਬਾਸ਼। ਅੱਛਾ ਬੱਚੇ, ਕੋਈ ਸਾਨੂੰ ਇਹ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ? ਹਾਂਜੀ, ਅਸੀਂ ਬੜੇ ਸ਼ੌਕ ਨਾਲ ਵੇਖਦੇ ਆ। ਤੇ ਕੋਈ ਤੁਸੀਂ ਅਖਾਣ ਯਾਦ ਕੀਤਾ? ਹਾਂਜੀ, ਮੈਂ ਇੱਕ ਅਖਾਣ ਬੋਲਣਾ ਚਾਹੁੰਦੀ ਆ ਗਈ ਮਾਨੀ ਤੇ ਫਿੱਟ ਗਈ ਖਾਨੀ। ਇਹਦਾ ਮਤਲਬ ਇਹ ਵੇ ਕਿ ਜਦੋਂ ਜੱਟਾਂ ਦੇ ਘਰ ਆਂਦੀ ਹੈ ਨਾ ਦਾਣੇ ਆਂਦੇ ਵੇ, ਉਦੋਂ ਉਹਨਾਂ ਦੀ ਜਿਹੜੀ ਨੂੰਹ ਹੁੰਦੀ ਉਹਦੇ ਵਿੱਚ ਹੋਰ ਆਕੜ ਆ ਜਾਂਦੀ ਹੈ। ਠੀਕ ਠੀਕ ਠੀਕ, ਬਹੁਤ ਅੱਛੀ ਗੱਲ, ਵੈਰੀ ਗੁੱਡ। ਕਿਉਂਕਿ ਜਦੋਂ ਪੈਸੇ ਜੋ ਘਰ ਚ ਆ ਜਾਣ, ਜਦੋਂ ਖੀਸੇ ਭਰ ਜਾਣ ਨੋਟਾਂ ਨਾਲ, ਤੇ ਫਿਰ ਬੰਦੇ ਚ ਥੋੜੀ ਬਹੁਤੀ ਆ ਤੇ ਜਾਂਦੀ ਹੈ ਨਾ। ਹਾਂ ਜੀ। ਤੁਹਾਡਾ ਕੀ ਨਾਮ ਹੈ ਮੇਰੀ ਬੇਟੀ? ਮੇਰਾ ਨਾਮ ਇਜ਼ਾ ਸੁਹੇਲ ਹੈ ਤੇ ਮੈਂ BA ਦੀ ਸਟੂਡੈਂਟ ਹਾਂ। ਅੱਛਾ ਜੀ। ਤੇ ਪੰਜਾਬੀ ਤੁਸੀਂ ਬੜੀ ਪਿਆਰੀ ਬੋਲ ਰਹੇ ਹੋ, ਤੇ ਤੁਹਾਡੇ ਘਰ ਵੀ ਪੰਜਾਬੀ ਬੋਲਦੇ ਨੇ? ਯੈਸ, ਪੰਜਾਬੀ ਪੜ੍ਹੀ ਜਾਂਦੀ ਹੈ ਤੇ ਮੈਂ ਆਪਣੀ ਮਾਮਾ ਦੇ ਕੋਲੋਂ ਨਾ ਇੱਕ ਕਹਾਵਤ ਵੀ ਸਿੱਖੀ ਹੈ। ਅੱਛਾ। ਜਦੋਂ ਮੇਰੇ ਕੋਲ ਕੋਈ ਗਲਤ ਕੰਮ ਹੁੰਦਾ ਨਾ ਤੇ ਮੈਨੂੰ ਨਾ ਮਿਸਾਲ ਦਿੰਦੇ ਨੇ, ਸਰਫੇ ਕਰ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ। ਅੱਛਾ। ਤੇ ਮੈਂ ਅਕਸਰ ਉਹਨਾਂ ਨੂੰ ਪੁੱਛਣੀ ਆ ਕਿ ਜਿਹੜੀ ਤੁਸੀਂ ਕਹਾਵਤ ਬੋਲਦੇ ਦਾ ਮਤਲਬ ਕੀ ਹੈ? ਤੇ ਮੈਨੂੰ ਆਂਦੇ ਨੇ ਇਨਸਾਨ ਸਾਰੀ ਜ਼ਿੰਦਗੀ ਸਰਫੇ 'ਚ ਰਹਿੰਦਾ, ਲੇਕਿਨ ਉਹਦੇ ਕੋਲ ਕਿਤੇ ਨਾ ਕਿਤੇ ਗਫਲਤ ਹੋ ਜਾਂਦੀ ਹੈ ਕਿ ਆਪਣਾ ਨੁਕਸਾਨ ਕਰ ਲੈਂਦਾ ਹੈ। ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇੱਕ ਪੰਜਾਬੀ ਦਾ ਸ਼ੇਰ ਵੀ ਤੁਹਾਨੂੰ ਬਿਆਨ ਕਰਕੇ ਸੁਣਾਉਣਾ ਚਾਹਾਂਗੀ। ਜੀ ਜੀ ਸੁਣਾਓ। ਸ਼ੇਰ ਹੈ, ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਕੋਈ ਵੀ ਕੰਮ ਨਾ ਹੋਇਆ ਜੀ, ਨਾ ਮਿਲਿਆ ਮੈਂ ਖਲਕਤ ਨੂੰ, ਨਾ ਮੈਂ ਯਾਦ ਖੁਦਾ ਨੂੰ ਕੀਤਾ ਜੀ, ਨਾ ਮਿਲਿਆ ਮੈਂ ਖਲਕਤ ਨੂੰ, ਨਾ ਮੈਂ ਯਾਦ ਖੁਦਾ ਨੂੰ ਕੀਤਾ। ਵਾਹ ਵਾਹ। ਨਾ ਮੈਂ ਪੜੀ ਨਮਾਜ਼ ਤੇ ਨਾ ਮੈਂ ਜਾਮ ਸ਼ਰਾਬ ਦਾ ਪੀਤਾ। ਵਾਹ। ਖੁਸ਼ੀ ਨਾ ਗਮ ਕੋਈ ਕੋਲ ਨਾ ਆਇਆ, ਨਾ ਹੱਸਿਆ ਨਾ ਰੋਇਆ, ਜੀ, ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਕੋਈ ਵੀ ਕੰਮ ਨਾ ਹੋਇਆ, ਕੋਈ ਵੀ ਕੰਮ ਨਾ ਹੋਇਆ। ਵਾਹ ਵਾਹ। ਲਓ ਜੀ ਪਿਆਰਿਓ, ਤੁਸੀਂ ਦੇਖਿਆ ਕਿ ਇਜ਼ਾ ਸੁਹੇਲ ਸਾਡੀ ਬੇਟੀ ਨੇ ਨਾ ਸਿਰਫ ਬੜਾ ਖੂਬਸੂਰਤ ਅਖਾਣ ਬਿਆਨ ਕੀਤਾ, ਬਲਕਿ ਮੁਨੀਰ ਨਿਆਜ਼ੀ ਸਾਹਿਬ ਹੋਰਾਂ ਦੀ ਇੱਕ ਜ਼ਬਰਦਸਤ ਨਜ਼ਮ ਵੀ ਸਾਨੂੰ ਸੁਣਾਈ ਪੰਜਾਬੀ ਜ਼ੁਬਾਨ ਦੇ ਵਿੱਚ। ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੀਆਂ ਧੀਆਂ ਨੂੰ ਆਪਣੀ ਮਾਂ ਬੋਲੀ ਨਾਲ ਬੜਾ ਹੀ ਪਿਆਰ ਹੈ ਔਰ ਇਹ ਬੜੀ ਦਿਲਚਸਪੀ ਲੈਂਦੀਆਂ ਨੇ ਪੰਜਾਬੀ ਜ਼ੁਬਾਨ ਵਿੱਚ। ਅਸੀਂ ਸਮਝਦੇ ਪਿਆਰਿਓ ਵੀ ਸਾਡੀਆਂ ਮਿਹਨਤਾਂ ਅੱਲਾਹ ਪਾਕ ਦੇ ਕਰਮ ਨਾਲ ਰੰਗ ਲਿਆ ਰਹੀਆਂ ਨੇ ਔਰ ਸਾਡੀ ਅਜੋਕੀ ਪੀੜ੍ਹੀ ਜਿਹੜੀ ਹੈ, ਸਾਡੀ ਅੱਜ ਕੱਲ੍ਹ ਦੀ ਨਸਲ, ਉਹ ਵਾਪਸ ਅਲਹਮਦੁਲਿਲਾ ਆਪਣੀ ਮਾਂ ਬੋਲੀ ਵੱਲ ਆ ਰਹੀ ਹੈ। ਆਓ ਤੁਹਾਨੂੰ ਹੋਰ ਇੱਕ ਧੀ ਨਾਲ ਮਿਲਵਾਈ। ਪੜ ਪੜ ਇਲਮ ਹਜ਼ਾਰ ਕਿਤਾਬਾਂ, ਆਪਣਾ ਆਪਣਾ ਪੜਿਆ, ਜਾ ਜਾ ਵੜਦਾ ਮੰਦਰ ਮਸਜਿਦ, ਮਨ ਆਪਣੇ ਚ ਨਾ ਵੜਿਆ, ਲੜਦੇ ਰਹੇ ਹੋ ਨਾਲ ਸ਼ੈਤਾਨਾ, ਲੜਦੇ ਰਹੇ ਹੋ ਨਾਲ ਸ਼ੈਤਾਨੀ, ਨਫਸ ਪੜੇ ਨਾਲ ਲੜਿਆ, ਪਹਿਲੇ ਆਪਣੇ ਆਪ ਨੂੰ ਪੜ, ਫਿਰ ਮੰਦਰ ਮਸਜਿਦ ਵੜ, ਜਦੋਂ ਨਫਸ ਜਵੇ ਤੇਰਾ ਮਰ, ਫਿਰ ਨਾਲ ਸ਼ੈਤਾਨਾ ਲੜੋ। ਮੇਲਾ ਟੀਵੀ ਤੋਂ ਇੱਕ ਅਖਾਣ ਸਿੱਖਿਆ ਜੀ ਉਹ ਮੈਂ ਦੱਸੋ। ਸੁਣਾਉਣਾ ਚਾਹੁੰਦੀ ਹਾਂ। ਜੀ। ਬੰਨ ਸਿਰ ਤੇ ਪੱਗ ਤੇ ਸਾਰੇ ਜ਼ਮਾਨੇ ਨੂੰ ਠੱਗ। ਵਾਹ ਵਾਹ ਵਾਹ। ਇਹਦਾ ਮਤਲਬ ਕਿ ਇੱਕ ਬੰਦਾ ਆਪਣੀ ਉਹ ਹੈਸੀਅਤ ਬਿਆਨ ਕਰਦਾ ਹੈ ਜਿਹੜੀ ਉਹਦੀ ਹੁੰਦੀ ਨਹੀਂ। ਲੋ ਜੀ ਸਾਹਿਬੋ, ਮਹਿਕ ਅਲੀ ਸਾਡੀ ਧੀ ਨੇ ਬੜਾ ਹੀ ਸੋਹਣਾ ਅਖਾਣ ਸੁਣਾਇਆ ਕਿ ਬੰਨ ਸਿਰ ਤੇ ਪੱਗ ਤੇ ਸਾਰੇ ਜੱਗ ਨੂੰ ਠੱਗ। ਯਾਨੀ ਅਜੇ ਬਹਿਰੂਪੀਏ ਜਿਹੜੇ ਕਿ ਹੁੰਦੇ ਨੇਕ ਨਹੀਂ, ਸ਼ਰੀਫ ਹੁੰਦੇ ਨਹੀਂ, ਲੇਕਿਨ ਉਹਨਾਂ ਨੇ ਬਹਿਰੂਪ ਬੜੇ ਮੁਅੱਜ਼ਜ਼, ਬੜੇ ਨੇਕ, ਬੜੇ ਸ਼ਰੀਫ ਆਦਮੀ ਦਾ ਧਾਰਿਆ ਹੁੰਦਾ ਹੈ ਔਰ ਲੋਕਾਂ ਨੂੰ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਟਰੈਪ ਕਰਕੇ, ਫਸਾ ਕੇ ਤੇ ਉਹਨਾਂ ਨਾਲ ਦਗਾ ਕਰ ਜਾਂਦੇ ਨੇ।
ਅਜਿਹੇ ਬੰਦਿਆਂ ਬਾਰੇ ਆਖਿਆ ਜਾਂਦਾ ਹੈ ਕਿ ਬੰਨ ਸਿਰ ਤੇ ਪੱਗ ਤੇ ਸਾਰੇ ਜੱਗ ਨੂੰ ਠੱਗ। ਯਾਨੀ ਬਜ਼ਾਹਰ ਪੱਗ ਸ਼ੱਗ ਬੰਨ ਕੇ, ਬਾਇਜ਼ਤ ਲਿਬਾਸ ਪਹਿਨ ਕੇ ਤੇ ਬੰਦਾ ਮੁਅੱਜ਼ਜ਼ ਜਾਪਦਾ ਹੈ। ਵੇਖਣ ਵਾਲੇ ਇਹੀ ਸਮਝਦੇ ਨੇ ਕਿ ਬੜਾ ਕੋਈ ਚੰਗਾ ਭਲਾ ਚੌਧਰੀ ਆਦਮੀ ਹੈ, ਬਾਇਜ਼ਤ ਆਦਮੀ ਹੈ, ਸ਼ਰੀਫ ਆਦਮੀ ਹੈ। ਲੇਕਿਨ ਜਦੋਂ ਉਹਦੇ ਨਾਲ ਵਾਹ ਪੈਂਦਾ ਤਾਂ ਪਤਾ ਲੱਗਦਾ ਕਿ ਉਹਨੇ ਤਾਂ ਸਾਡੇ ਨਾਲ ਹੱਥ ਧਰ ਛੱਡਿਆ। ਅਜਿਹੇ ਮੌਕੇ ਤੇ ਅਜਿਹੇ ਬੰਦੇ ਬਾਰੇ ਆਖਿਆ ਜਾਂਦਾ ਹੈ। ਜੀ ਮੈਂ ਇੱਕ ਮੁਹਾਵਰਾ ਯਾਦ ਕੀਤਾ ਤੇ ਮੈਂ ਤੁਹਾਨੂੰ ਸੁਣਾਉਣਾ ਚਾਹਾਂਗੀ। ਜੀ ਪਲੀਜ਼ ਸੁਣਾਓ। ਮਤਲਬ ਹੋਵੇ ਤੇ ਨੂਰ ਮੁਹੰਮਦ, ਨਾ ਹੋਵੇ ਤੇ ਨੂਰਾ, ਕੋਈ ਕਿਸੇ ਦਾ ਨਹੀਂ ਯਾਰ ਬੇਲੀ ਜਦ ਕੰਮ ਹੋ ਜਾਏ ਕੂੜਾ। ਤੇ ਇਹਦਾ ਮਤਲਬ ਇਹ ਵੇ ਕਿ ਜਦੋਂ ਕਿਸੇ ਨੂੰ ਤੁਹਾਡੇ ਨਾਲ ਮਤਲਬ ਹੁੰਦਾ ਕੋਈ, ਤੇ ਉਹ ਤੁਹਾਨੂੰ ਬੜੀ ਇੱਜ਼ਤ ਦਿੰਦਾ, ਤੇ ਜਦੋਂ ਮਤਲਬ ਨਹੀਂ ਹੁੰਦਾ ਤੇ ਫਿਰ ਜਦੋਂ ਕੰਮ ਹੋ ਜਾਂਦਾ ਤੇ ਫਿਰ ਕਿਹੜੀ ਯਾਰੀ, ਕਿਹੜਾ ਤਾਲੁਕ, ਕਿਹੜੀ ਦੋਸਤੀ। ਲਓ ਜੀ ਪਿਆਰਿਓ, ਦੇਖੋ ਹਾਦੀਆ ਨੇ ਕਿੰਨਾ ਪਿਆਰਾ ਅਖਾਨ ਸਾਨੂੰ ਸੁਣਾਇਆ ਹੈ ਕਿ ਮਤਲਬ ਹੋਵੇ ਤੇ ਨੂਰ ਮੁਹੰਮਦ, ਨਾ ਹੋਵੇ ਤੇ ਨੂਰਾ। ਯਾਨੀ ਜਦੋਂ ਕਿਸੇ ਨਾਲ ਮਤਲਬ ਹੁੰਦਾ ਹੈ ਅਸੀਂ ਉਹਦੀ ਬੜੀ ਇੱਜ਼ਤ ਕਰਨੇ ਆ, ਬੜੀ ਉਹਨੂੰ ਆਦਰ ਦੇਣੇ ਆ, ਬੜੀ ਤਕਰੀਮ ਦੇਣੇ ਆ। ਜਦੋਂ ਕੰਮ ਨਿਕਲ ਜਾਂਦਾ ਤੇ ਫਿਰ ਉਹਨੂੰ ਨਾਂ ਤੋਂ ਕੁਨਾਹ ਬੁਲਾਉਣ ਲੱਗ ਪੈਂਦੇ ਆ। ਫਿਰ ਉਹਦਾ ਨਾਂ ਪੂਰਾ ਨੂਰ ਮੁਹੰਮਦ ਵੀ ਨਹੀਂ ਬੁਲਾਉਂਦੇ, ਫਿਰ ਅਸੀਂ ਪਏ ਆਖਦੇ ਆ ਉਹ ਨੂਰਾ ਕਿੱਥੇ ਵੇ ਭਾਈ। ਸੋ ਇਨਸਾਨਾਂ ਦੀ ਜਿਹੜੀ ਇਹ ਖੁਦਗਰਜ਼ੀ ਵਾਲੀ ਇੱਲਤ ਹੈ, ਇੱਕ ਬੁਰਾਈ ਹੈ, ਉਹਦੀ ਇਸ ਅਖਾਨ ਦੇ ਵਿੱਚ ਨਿੰਦਿਆ ਕੀਤੀ ਗਈ ਹੋਈ ਹੈ। ਬੇਟਾ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸਮਨ ਇਕਬਾਲ। ਅੱਛਾ ਜੀ, ਤੇ ਤੁਸੀਂ ਪੰਜਾਬੀ ਬੜੀ ਸੋਹਣੀ ਬੋਲ ਰਹੇ ਹੋ, ਤੁਸੀਂ ਘਰ ਵੀ ਪੰਜਾਬੀ ਬੋਲਦੇ ਹੋ? ਹਾਂਜੀ, ਘਰ ਵੀ ਪੰਜਾਬੀ ਬੋਲਦੇ ਆ, ਅਸੀਂ ਦੋਸਤਾਂ ਵੀ ਆਪਸ ਚ ਪੰਜਾਬੀ ਬੋਲਨੀਆਂ ਵਾ। ਤੇ ਇਹ ਸਾਡੇ ਵਾਸਤੇ ਬੜੀ ਇਜਾਜ਼ ਦੀ ਗੱਲ ਹੈ ਤੁਸੀਂ ਸਾਡੇ ਕਾਲਜ ਆਏ। ਅਸੀਂ ਮੇਲਾ ਟੀਵੀ ਨੂੰ ਬੜਾ ਸਪੋਰਟ ਕਰਨੇ ਆ। ਬੜੀ ਮਿਹਰਬਾਨੀ, ਥੈਂਕ ਯੂ। ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ ਤੇ ਕੋਈ ਅਖਾਨ ਕੋਈ ਸਿੱਖਿਆ ਜੇ ਉਥੋਂ? ਹਾਂਜੀ, ਮੇਲਾ ਟੀਵੀ ਤੋਂ ਇੱਕ ਅਖਾਨ ਸਿੱਖਿਆ, ਜੰਮ ਮੁੱਕਿਆ ਨਹੀਂ ਤੇ ਨੱਕ ਨਾਨਕਿਆਂ ਤੇ। ਅੱਛਾ, ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਕਿਸੇ ਦੇ ਵਾਸਤੇ ਵਕਤ ਤੋਂ ਪਹਿਲਾਂ ਹੀ ਉਹਦੇ ਬਾਰੇ ਚ ਪੇਸ਼ਨ ਗੋਈਆਂ ਕਰਨਾ, ਤਜਾਵਜ਼ ਕਰਨਾ ਕਿ ਇੱਕ ਇਨਸਾਨ ਇੰਜ ਕਰ ਸਕਦਾ ਹੈ, ਇੰਜ ਨਹੀਂ ਕਰ ਸਕਦਾ। ਤੇ ਵਕਤ ਤੋਂ ਪਹਿਲਾਂ ਹੀ ਉਹਦੇ ਬਾਰੇ ਚ ਉਹਨੂੰ ਗੱਲਾਂ ਕਰਨ ਲੱਗ ਜਾਣਾ ਤਾਂ ਉਹ ਅੱਗੋਂ ਕੁਛ ਵੀ ਨਹੀਂ ਕਰ ਸਕਦਾ, ਕੁਛ ਕਰ ਸਕਣਾ ਹੈ ਨਹੀਂ। ਕਰ ਭਲਾ ਤੇ ਹੋਏ ਭਲਾ। ਵਾਹ। ਇਹਦਾ ਮਤਲਬ ਇਹ ਵੇ ਕਿ ਅਸੀਂ ਕਹਿੰਦੇ ਆ ਕਿ ਅਸੀਂ ਕਿਸੇ ਨਾਲ ਚੰਗਾ ਨਾ ਕਰੀਏ ਤੇ ਸਾਡੇ ਨਾਲ ਸਾਰੇ ਲੋਕੀ ਚੰਗਾ ਕਰੀ ਜਾਣ, ਇੰਜ ਨਹੀਂ ਹੁੰਦਾ। ਤੇ ਕਈ ਲੋਕ ਹੁੰਦੇ ਨੇ ਜਿਹੜਾ ਕੋਈ ਉਹਦੇ ਨਾਲ ਬੁਰਾ ਕਰਦਾ ਤੇ ਉਹ ਕਹਿੰਦਾ ਕਿ ਇਹਨੇ ਮੇਰੇ ਨਾਲ ਬੁਰਾ ਕੀਤਾ ਤੇ ਮੈਂ ਵੀ ਹੁਣ ਇਹਦੇ ਨਾਲ ਇੰਜ ਹੀ ਕਰਨਾ, ਭਾਵੇਂ ਜੋ ਮਰਜ਼ੀ ਹੋਈਏ। ਸਾਨੂੰ ਇੰਜ ਨਹੀਂ ਕਰਨਾ ਚਾਹੀਦਾ। ਸਾਡੇ ਵਿੱਚ ਕੋਈ ਅੱਛੀ ਸਿਫਤ ਸਾਨੂੰ ਚਾਹੀਦਾ ਕਿ ਅਸੀਂ ਉਹ ਅੱਛੀ ਸਿਫਤ ਆਪਣੇ ਅੰਦਰ ਰੱਖੀਏ। ਮਤਲਬ ਕਿ ਅਗਰ ਅੱਲਾਹ ਨੇ ਉਹਨੂੰ ਤੌਫੀਕ ਨਹੀਂ ਦਿੱਤੀ ਸਾਡੇ ਨਾਲ ਚੰਗਾ ਕਰਨ ਦੀ, ਤੇ ਅਸੀਂ ਆਪਣੀ ਕੋਈ ਵੀ ਚੰਗੀ ਸਿਫਤ ਨਾ ਖਰਾਬ ਨਾ ਕਰੀਏ। ਕੋਈ ਨਾ ਕੋਈ ਵਕਤ ਆਏਗਾ ਜਦੋਂ ਉਹਨੂੰ ਵੀ ਅਹਿਸਾਸ ਹੋਏਗਾ ਕਿ ਮੈਂ ਇਹਦੇ ਨਾਲ ਇੰਨਾ ਬੁਰਾ ਕੀਤਾ ਤੇ ਇਹਨੇ ਮੇਰੇ ਨਾਲ ਇੰਨਾ ਚੰਗਾ ਕੀਤਾ। ਤੇ ਸ਼ੇਰ ਹੈ, ਮਸਜਿਦ ਟਾਦੇ ਮੰਦਰ ਟਾਦੇ, ਟਾਦੇ ਜੋ ਕੁਛ ਢੇਂਦਾ। ਜੀ। ਮਸਜਿਦ ਟਾਦੇ ਮੰਦਰ ਟਾਦੇ, ਟਾਦੇ ਜੋ ਕੁਛ ਢੇਂਦਾ। ਇੱਕ ਕਿਸੇ ਦਾ ਦਿਲ ਨਾ ਟਾਈ, ਰੱਬ ਦਿਲ ਵਿੱਚ ਰਹਿੰਦਾ। ਵਾਹ ਵਾਹ ਵਾਹ, ਜ਼ਿੰਦਾਬਾਦ, ਸ਼ਾਬਾਸ਼। ਕੀ ਤੁਹਾਡਾ ਨਾਂ ਹੈ? ਮੇਰਾ ਨਾਮ ਈਮਾਨ ਫਾਇਜ਼ਾ। ਈਮਾਨ ਫਾਇਜ਼ਾ। ਲਓ ਜੀ ਪਿਆਰਿਓ, ਤੁਸੀਂ ਸੁਣਿਆ ਸਾਡੀ ਧੀ ਈਮਾਨ ਫਾਇਜ਼ਾ ਨੇ ਬੜਾ ਹੀ ਖੂਬਸੂਰਤ ਅਖਾਨ ਵੀ ਸਾਨੂੰ ਸੁਣਾਇਆ ਔਰ ਬੜਾ ਪਿਆਰਾ, ਬੜਾ ਮੱਤ ਭਰਿਆ ਇੱਕ ਸ਼ੇਰ ਵੀ ਸਾਨੂੰ ਸੁਣਾਇਆ। ਤੇ ਸਾਡੀ ਇਸ ਬੇਟੀ ਨੇ ਦੱਸਿਆ ਕਿ ਮੈਂ ਇਹ ਸ਼ੇਰ ਵੀ ਤੇ ਇਹ ਅਖਾਨ ਵੀ ਮੇਲਾ ਟੀਵੀ ਤੋਂ ਸਿੱਖੇ ਸਨ। ਆਓ ਕੁਝ ਹੋਰ ਧੀਆਂ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਈਏ। ਮੇਰਾ ਨਾਮ ਨਮਰਾ ਅਫਜ਼ਲ ਹੈ ਤੇ ਮੈਂ ਇੱਥੇ ਸਪਾਇਰ ਕਾਲਜ ਡਸਕਾ ਦੇ ਵਿੱਚ BSIT ਸਮੈਸਟਰ 1 ਦੀ ਸਟੂਡੈਂਟ ਹਾਂ। ਤੇ ਮੈਂ ਤੁਹਾਨੂੰ ਇੱਕ ਅਖਾਨ ਸੁਣਾਉਣਾ ਚਾਹਾਂਗੀ। ਜੀ। ਡੋਮਨੀ ਦੀ ਨੱਥ, ਕਦੀ ਨੱਕ ਤੇ ਕਦੀ ਹੱਥ। ਸ਼ਾਬਾਸ਼। ਇਹਦੇ ਵਿੱਚ ਆਂਦਾ ਪਏ ਨੇ ਕਿ ਜਿਹੜੀ ਡੋਮਨੀ ਆਖੀਦਾ ਕਿ ਜਿਹੜੇ ਢੋਲ ਵਜਾਉਣ ਵਾਲੇ ਹੁੰਦੇ ਨੇ ਉਹਨਾਂ ਦੀ ਜਨਾਨੀ ਨੂੰ ਆਖੀਦਾ। ਅਗਰ ਉਹ ਜਿਹੜਾ ਘਰਾਂ ਦੇ ਵਿੱਚ ਜਾ ਕੇ ਨਾ ਢੋਲਕੀਆਂ ਵਜਾਉਂਦੀਆਂ ਫਿਰਦੀਆਂ, ਅਗਰ ਉਹਨਾਂ ਨੂੰ ਉਹਨਾਂ ਦੀ ਹੈਸੀਅਤ ਤੋਂ ਵੱਧ ਕੇ ਅਗਰ ਕੋਈ ਚੀਜ਼ ਲੱਭ ਜਾਏ ਨਾ ਤੇ ਉਹ ਆਪਣੀ ਹੈਸੀਅਤ ਭੁੱਲ ਜਾਂਦੇ ਨੇ। ਉਹ ਫਿਰ ਜਨੇ ਖਾਨੇ ਨੂੰ ਵਿਖਾਉਂਦੇ ਫਿਰਦੇ ਨੇ ਕਿ ਮੈਨੂੰ ਉੱਥੋਂ ਲੱਭੀ ਹੈ ਤੇ ਫਲਾਨੀ ਆਈ ਹੈ ਤੇ ਉਹਨਾਂ ਨੇ ਮੈਨੂੰ ਦਿੱਤੀ ਹੈ। ਅਗਰ ਕੋਈ ਪੁੱਛੇਗਾ ਵੀ ਨਹੀਂ, ਜਿਵੇਂ ਹੁਣ ਉਹਨੂੰ ਘਰੀਏ ਇੱਕ ਲੱਭ ਗਈ ਹੈ ਕਿਸੇ ਕੋਲੋਂ, ਤੇ ਉਹ ਅਗਰ ਕੋਈ ਕੋਲ ਟਾਈਮ ਪੁੱਛੇਗਾ ਵੀ ਨਹੀਂ ਤੇ ਫਿਰ ਵੀ ਦੱਸੇਗੀ ਭਾਈ ਮੇਰੇ ਕੋਲ ਕਰੀ ਜੇ ਤੇ ਇੰਨੇ ਦੀ ਆਈ ਜੇ ਤੇ ਇਹ ਜੇ ਤੇ ਉਹ ਜੇ। ਤੇ ਯਾਨੀ ਕਿ ਆਪਣੀ ਹੈਸੀਅਤ ਤੋਂ ਵੱਧ ਕੇ ਗੱਲਾਂ ਕਰਦੇ ਨੇ। ਲੋਕਾਂ ਨੂੰ ਪਤਾ ਵੀ ਹੁੰਦਾ ਕਿ ਇਹਨਾਂ ਦੀ ਕੀ ਹੈਸੀਅਤ ਹੈ, ਲੇਕਿਨ ਫਿਰ ਵੀ ਉਹ ਆਪਣਾ ਵਿਖਾਉਂਦੇ ਨੇ ਕਿ ਅੱਗੋਂ ਜਰ ਵਾਰ ਕੇ ਗੱਲਾਂ ਕਰਦੇ ਨੇ। ਲਓ ਜੀ ਪਿਆਰਿਓ, ਬੜਾ ਪਿਆਰਾ ਅਖਾਨ ਸਾਡੀ ਬੱਚੀ ਨੇ ਸੁਣਾਇਆ। ਡੋਮਨੀ ਦੀ ਨੱਥ, ਨੱਥ ਜਿਹੜੀ ਹੈ ਨਾ ਜੀ ਨੱਕ 'ਚ ਪਾਉਣ ਵਾਲਾ ਇੱਕ ਜ਼ੇਵਰ ਹੈ, ਇਹਨੂੰ ਨੱਥਲੀ ਵੀ ਕਹਿੰਦੇ ਨੇ। ਤੇ ਕਦੀ ਨੱਕ ਤੇ ਕਦੀ ਹੱਥ, ਯਾਨੀ ਸ਼ੋਬਾਜ਼ ਮਰਦ ਜਾਂ ਔਰਤ ਆਪਣੀ ਕੋਈ ਚੀਜ਼ ਕਿਸੇ ਨੂੰ ਦਿਖਾਏ ਵਿਖਾਲਾ ਕਰੇ ਤੇ ਉਹਦੇ ਬਾਰੇ ਆਖਿਆ ਜਾਂਦਾ ਹੈ ਔਰ ਉਹਦੀ ਨਿੰਦਿਆ ਕੀਤੀ ਗਈ ਹੈ ਇਸ ਅਖਾਨ ਦੇ ਵਿੱਚ। ਪੱਥਰ ਪਾਣੀ ਵਿੱਚ ਰੱਖੋ ਪਰ ਗਿੱਲਾ ਨਾ ਹੋਵੇ। ਇਹਦਾ ਮਤਲਬ ਹੁੰਦਾ ਹੈ ਕਿ
ਸਖਤ ਦਿਲ ਇਨਸਾਨ ਜਿਹਦੇ ਤੇ ਕਿਸੇ ਚੀਜ਼ ਦਾ ਕਿਸੇ ਬਾਤ ਦਾ ਕੋਈ ਅਸਰ ਨਾ ਹੋਵੇ, ਉਹਦੀ ਜਿਹੜੀ ਮਰਜ਼ੀ ਹੁੰਦੀ ਹੈ ਉਹਦੇ ਦਿਲ 'ਚ ਜਿਹੜਾ ਜੋ ਗੱਲ ਆਉਂਦੀ ਹੈ ਉਹ ਹੀ ਕਰਦਾ। ਹਾਂ ਜੀ, ਕੀ ਤੁਹਾਡਾ ਨਾਮ ਹੈ? ਮੇਰਾ ਨਾਮ ਆਮਨਾ ਹੈ। ਅੱਛਾ ਮੈਂ ਜੀ। ਐਸਪਾਇਰ ਕਾਲਜ ਜਸਕਾ ਚ ਏਡੀਪੀ ਚ ਫਸਟ ਸਮੈਸਟਰ ਚ ਹਾਂ। ਅੱਛਾ ਜੀ। ਜੀ ਤੇ ਮੇਰੀ ਧੀ, ਤੁਸੀਂ ਤੇ ਬੜੀ ਪਿਆਰੀ ਪੰਜਾਬੀ ਬੋਲ ਰਹੇ ਹੋ, ਜੀ ਤੇ ਸਾਡੇ ਅੱਜ ਕੱਲ ਤੇ ਕਈ ਬੱਚੇ ਪੰਜਾਬੀ ਨਹੀਂ ਬੋਲਦੇ, ਤੇ ਤੁਸੀਂ ਘਰ ਵੀ ਪੰਜਾਬੀ ਬੋਲਦੇ ਹੋ? ਹਾਂਜੀ, ਸਾਡੇ ਘਰ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਹੈ। ਅਸੀਂ ਬੜੇ ਸ਼ੌਕ ਨਾਲ ਪੰਜਾਬੀ ਬੋਲਦੇ ਹਾਂ। ਪੰਜਾਬੀ ਕੈਸੀ ਜ਼ੁਬਾਨ ਲੱਗਦੀ ਹੈ ਤੁਹਾਨੂੰ? ਬੜੀ ਅੱਛੀ ਜ਼ੁਬਾਨ ਲੱਗਦੀ ਹੈ, ਪੰਜਾਬੀ ਬੋਲਣੀ ਚਾਹੀਦੀ ਹੈ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਮੇਲਾ ਟੀਵੀ ਦੇਖਦੇ ਹੋ ਸਾਡਾ? ਹਾਂਜੀ, ਮੇਲਾ ਟੀਵੀ ਵੇਖਦੇ ਹਾਂ, ਬੜੇ ਸ਼ੌਕ ਨਾਲ ਇੰਜੋਏ ਕਰਨੇ ਆ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਕੀ ਸਿੱਖਿਆ? ਸਾਡੀ ਤੇ ਕੋਸ਼ਿਸ਼ ਹੁੰਦੀ ਹੈ ਅਸੀਂ ਆਪਣੀ ਅੱਜ ਕੱਲ ਦੀ ਜਿਹੜੀ ਸਾਡੀ ਨਸਲ ਹੈ, ਅਜੋਕੀ ਪੀੜ੍ਹੀ ਨੂੰ ਅਸੀਂ ਪੰਜਾਬੀ ਵੱਲ ਲਿਆਈਏ, ਪੰਜਾਬੀ ਸਿਖਾਈਏ, ਤੇ ਤੁਸੀਂ ਕੁਝ ਸਿੱਖਿਆ? ਹਾਂਜੀ, ਮੈਂ ਸਿੱਖਿਆ। ਮੈਂ ਇੱਕ ਅਖਾਣ ਸੁਣਾਉਣਾ ਚਾਹੁੰਦੀ ਹਾਂ। ਜੀ ਸੁਣਾਓ। ਜ਼ਾਤ ਦੀ ਕੋੜ ਕਿਰਲੀ ਚ ਤੇ ਛਤੀਰਾਂ ਨੂੰ ਜੱਫੇ। ਵਾਹ ਵਾਹ ਵਾਹ। ਯਾਨੀ ਕਿ ਇਹਦਾ ਮਤਲਬ ਹੈ ਵੇ ਕਿ ਇਹਨੇ ਜੋਗਾ ਬੰਦਾ ਹੁੰਦਾ ਨਹੀਂ ਤੇ ਕੰਮ ਵੱਡੇ ਵੱਡੇ ਕੰਮਾਂ ਨੂੰ ਹੱਥ ਮਾਰਦਾ ਹੈ। ਹਾਂ, ਬਹੁਤ ਅੱਛਾ, ਬਹੁਤ ਅੱਛਾ। ਮੇਰਾ ਨਾਮ ਆਮਨਾ ਜ਼ਫਰ ਹੈ। ਮੈਂ ਐਸਪਾਇਰ ਕਾਲਜ ਡਸਕਾ ਚ ਪੜ੍ਹਨੀ ਆ। ਮੈਂ BSIT ਫਸਟ ਸਮੈਸਟਰ ਦੀ ਤਾਲਬਾ ਹਾਂ। ਅੱਛਾ ਜੀ, ਤੇ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬੀ ਬੋਲਦੇ ਹੋ ਘਰ 'ਚ? ਜੀ ਅਲਹਮਦੁਲਿਲਾ, ਸਾਰੇ ਪੰਜਾਬੀ ਬੋਲਦੇ ਆ। ਵੱਡਿਆਂ ਨੂੰ ਵੇਖ ਵੇਖ ਕੇ ਸਿੱਖੀਦਾ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਤੁਸੀਂ ਅੱਜ ਕੀ ਸਾਨੂੰ ਸੁਣਾ ਰਹੇ ਹੋ? ਕੋਈ ਅਖਾਣ ਸੁਣਾਓਗੇ, ਕੋਈ ਸ਼ੇਰ ਸੁਣਾਓਗੇ, ਕੀ ਸੁਣਾਓਗੇ? ਜੀ ਮੈਂ ਤੁਹਾਡੇ ਨਾਲ ਅਖਾਣ ਸ਼ੇਅਰ ਕਰਾਂਗੀ। ਜੀ ਪਲੀਜ਼। ਬੜਾ ਮਸ਼ਹੂਰ ਹੈ ਕਿ ख्वाजे ਦਾ ਗਵਾ ਡੱਡੂ। ਅੱਛਾ, ਹਾਂਜੀ। ਯਾਨੀ ਕੋਈ ਐਸੀ ਗੱਲ, ਯਾਨੀ ਜਦੋਂ ਇੱਕ ਬੰਦਾ ਗੱਲ ਕਰਦਾ ਹੈ ਤੇ ਉਸ ਬੰਦੇ ਦੀ ਕੋਈ ਵੈਲਿਊ ਨਹੀਂ ਹੁੰਦੀ, ਲੇਕਿਨ ਜਦੋਂ ਬੰਦੇ ਨੂੰ ਕਿਹਾ ਜਾਵੇ ਕਿ ਤੂੰ ਆਪਣਾ ਇੱਕ ਗਵਾਹ ਲੈ ਕੇ ਆ ਜਿਹੜਾ ਤੇਰੀ ਗੱਲ ਬਿਆਨ ਕਰੇ ਕਿ ਸੱਚੀ ਹੈ ਜਾਂ ਝੂਠੀ ਹੈ, ਤੇ ਉਹ ਬੰਦਾ ਵੀ ਆਪਣੇ ਵਰਗਾ ਹੀ ਲੈ ਕੇ ਆਉਂਦਾ ਕਿ ਜਿਹਦੀ ਆਪਣੀ ਵੀ ਕੋਈ ਵੈਲਿਊ ਨਹੀਂ ਹੁੰਦੀ। ਲੇਕਿਨ ਇਨਸਾਨ ਨੂੰ ਇਸ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ। ਇਨਸਾਨ ਨੂੰ ਪਹਿਲੇ ਉਸ ਗੱਲ ਦੀ ਤਹਿ ਵਿੱਚ ਜਾਣਾ ਚਾਹੀਦਾ ਕਿ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ। ਇਨਸਾਨ ਨੂੰ ਫੌਰਨ ਹੀ ਯਕੀਨ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕੀ ਰੱਬ ਨੂੰ ਭੁੱਲ ਜਾਂਦੇ ਨੇ ਉਹ ਸ਼ੈਤਾਨ ਦੇ ਹੱਥੋਂ ਰੁੱਲ ਜਾਂਦੇ ਨੇ। ਮੇਰਾ ਨਾਮ ਸ਼ਵਾਲ ਅਬਦੁਲ ਰਜ਼ਾਕ ਹੈ। ਅੱਛਾ ਮੈਂ ਜੀ। ਐਸਪਾਇਰ ਕਾਲਜ ਡਿਸਕਾ BSIT 1 ਦੀ ਸਟੂਡੈਂਟ ਹਾਂ। ਜੀ ਜੀ, ਤੇ ਤੁਸੀਂ ਪੰਜਾਬੀ ਬੋਲ ਰਹੇ ਹੋ ਬੜੀ ਪਿਆਰੀ, ਤੇ ਤੁਸੀਂ ਅਕਸਰ ਪੰਜਾਬੀ ਬੋਲਦੇ ਹੋ ਕਿ ਸਿਰਫ ਸਾਡੇ ਇਸ ਸ਼ੋਅ ਦੇ ਵਾਸਤੇ ਹੀ ਬੋਲ ਰਹੇ ਹੋ? ਨਹੀਂ, ਹਾਂ ਹੀ ਅਕਸਰ ਪੰਜਾਬੀ ਬੋਲਨੇ ਆ। ਅਲਹਮਦੁਲਿਲਾ, ਪੰਜਾਬੀ ਸਾਡੀ ਜ਼ੁਬਾਨ ਹੈ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ। ਅੱਛਾ, ਜੀ ਤੇ ਘਰ ਵਿੱਚ ਅੰਮੀ ਅੱਬੂ ਵੀ ਪੰਜਾਬੀ ਬੋਲਦੇ ਨੇ? ਜੀ ਅਲਹਮਦੁਲਿਲਾ, ਸਭ ਪੰਜਾਬੀ ਬੋਲਦੇ ਨੇ। ਅੱਛਾ ਜੀ, ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ? ਮੈਂ ਸੁਣਾਉਣਾ ਚਾਹਾਂਗੀ ਇੱਕ ਮਤਲਬ ਅਖਾਣ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਹਦਾ ਜੀ। ਮਤਲਬ ਹੈ ਕਿ ਲੋਕ ਜਿਹੜੇ ਨੇ ਪਹਿਲੇ ਬੜੇ ਬੁਰੇ ਕੰਮ ਕਰਦੇ ਨੇ, ਜੀ। ਬਾਅਦ ਚ ਫਿਰ ਉਹ ਨਮਾਜ਼ਾਂ ਪੜ੍ਹਦੇ ਨੇ, ਹੱਜ ਕਰਕੇ ਆਉਂਦੇ ਨੇ, ਫਿਰ ਕਹਿੰਦੇ ਨੇ ਕਿ ਅਸੀਂ ਭਾਈ ਹਾਜੀ ਨਮਾਜ਼ੀ ਆ। ਪਹਿਲੇ ਬੁਰੇ ਕੰਮ ਕਰ ਲੈਂਦੇ ਨੇ, ਫਿਰ ਬਾਅਦ ਚ ਹਾਜੀ ਨਮਾਜ਼ੀ ਬਣ ਜਾਂਦੇ ਨੇ। ਮੇਰਾ ਨਾਮ ਮਰੀਮ ਹੈ। ਮੈਂ ਐਸਪਾਇਰ ਕਾਲਜ ਡਸਕਾ ਚ BSIT ਕਰਨ ਡਈ ਆ। ਜੀ। ਮੈਂ ਮੇਲਾ ਟੀਵੀ ਚ ਅਖਾਣ ਸਿੱਖਿਆ, ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਂ ਬਾਪ ਨੂੰ। ਇਹਦਾ ਮਤਲਬ ਹੈ ਕਿ ਕੋਈ ਵੀ ਇਨਸਾਨ ਜਿਹੜਾ ਹੁੰਦਾ ਉਹਦੇ ਨਾਲ ਸਿਰਫ ਉਹਦੀ ਜ਼ਾਤ ਨਹੀਂ ਹੁੰਦੀ ਹੈ, ਬਲਕਿ ਉਹਦੇ ਨਾਲ ਉਹਦੇ ਮਾਂ ਬਾਪ ਦੀ ਇੱਜ਼ਤ, ਤਰਬੀਅਤ, ਕਿਰਦਾਰ ਸਭ ਕੁਝ ਜੁੜਿਆ ਹੁੰਦਾ ਹੈ। ਅਗਰ ਇਨਸਾਨ ਕਿਸੇ ਨਾਲ ਅੱਛਾ ਕਰਦਾ ਤੇ ਉਹਦੇ ਮਾਂ ਬਾਪ ਦੀ ਇੱਜ਼ਤ ਹੁੰਦੀ ਹੈ, ਉਹਦੀ ਤਰਬੀਅਤ ਦੀ ਤਾਰੀਫ ਹੁੰਦੀ ਹੈ। ਅਗਰ ਕੋਈ ਕਿਸੇ ਨਾਲ ਬੁਰਾ ਕਰਦਾ ਉਹਦੇ ਮਾਂ ਬਾਪ ਦੀ ਬੇਇੱਜ਼ਤੀ ਹੁੰਦੀ ਹੈ। ਇਸ ਲਈ ਹਰ ਕਿਸੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਖਿਆਲ ਕਰੇ, ਉਹਨਾਂ ਦੀ ਤਰਬੀਅਤ ਤੇ ਸਵਾਲ ਨਾ ਉਠਾਏ। ਹਾਂ, ਸ਼ਾਬਾਸ਼ ਸ਼ਾਬਾਸ਼। ਲੋ ਜੀ ਪਿਆਰੇ ਵੇਖਣ ਵਾਲਿਓ, ਅੱਜ ਜਦੋਂ ਕਿ ਸਾਡੇ ਮੇਲਾ ਟੀਵੀ ਦੇ ਉੱਤੇ ਅਖਾਣਾਂ ਦਾ ਜਿਹੜਾ ਅਸਾਂ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ, ਉਹਦੇ ਅਲਹਮਦੁਲਿਲਾ ਪੂਰੇ 100 ਐਪੀਸੋਡਸ ਦੀ ਤਕਮੀਲ ਹੋਈ ਏ। ਤੇ ਅੱਜ ਇਸ ਸਿਲਸਿਲੇ ਦੇ ਵਿੱਚ ਐਸਪਾਇਰ ਕਾਲਜ ਡਸਕਾ ਦੇ ਵਿੱਚ ਇੱਕ ਬੜੀ ਖੂਬਸੂਰਤ ਤਕਰੀਬ ਸਾਡੇ ਦਰਸ਼ਕਾਂ ਵੱਲੋਂ, ਸਾਡੇ ਪਿਆਰੇ ਵੇਖਣ ਵਾਲਿਆਂ ਵੱਲੋਂ ਸਜਾਈ ਗਈ, ਜਿਹਦੇ ਵਿੱਚ ਤੁਸੀਂ ਦੇਖਿਆ ਕਿ ਕੇਕ ਕਟਿੰਗ ਦੀ ਵੀ ਸੈਰੇਮਨੀ ਹੋਈ। ਅਸੀਂ ਬਹੁਤ ਸਾਰੀਆਂ ਆਪਣੀਆਂ ਧੀਆਂ ਦੇ ਨਾਲ ਵੀ ਤੁਹਾਨੂੰ ਮਿਲਵਾਇਆ। ਇੱਥੋਂ ਦੇ ਅਸਾਤਿਜ਼ਾ ਕਿਰਾਮ, ਇੱਥੋਂ ਦੀ ਫੈਕਲਟੀ ਦੇ ਨਾਲ ਵੀ ਅਸੀਂ ਤੁਹਾਡੀ ਮੁਲਾਕਾਤ ਕਰਵਾਈ। ਔਰ ਸਭ ਤੋਂ ਵੱਡੀ ਐਨਕਰੇਜਿਸ ਜਿਹੜੀ ਗੱਲ ਸੀ ਸਾਡੇ ਵਾਸਤੇ ਉਹ ਇਹ ਸੀ ਵੀ ਸਾਡੀਆਂ ਧੀਆਂ ਨੇ ਬੜੀ ਖੂਬਸੂਰਤ ਪੰਜਾਬੀ ਸੁਣਾਈ। ਸਾਨੂੰ ਇਸ ਗੱਲ ਤੇ ਬੜਾ ਹੀ ਮਾਣ ਹੈ ਵੀ ਮੇਲਾ ਟੀਵੀ ਨੇ ਜਿਹੜੀ ਇਹ ਕੋਸ਼ਿਸ਼ ਸ਼ੁਰੂ ਕੀਤੀ ਸੀ ਪੰਜਾਬੀ ਜ਼ੁਬਾਨੋਂ ਅਦਬ ਦੇ ਰਿਵਾਈਵਲ ਦੀ, ਔਰ ਆਪਣੇ ਧੀਆਂ ਪੁੱਤਰਾਂ ਨੂੰ ਪੰਜਾਬੀ ਜ਼ੁਬਾਨ ਵੱਲ ਪ੍ਰੇਰਨ ਦੀ, ਔਰ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ। ਅੱਲਾਹ ਪਾਕ ਦੇ ਕਰਮ ਨਾਲ ਸਾਡੀ ਉਹ ਕੋਸ਼ਿਸ਼ ਜਿਹੜੀ ਹੈ ਉਹ ਰੰਗ ਲਿਆਂਦੀ ਜਾ ਰਹੀ ਹੈ। ਔਰ ਸਾਡੇ ਬੱਚੇ, ਸਾਡਾ ਮੁਸਤਕਬਲ ਜਿਹੜੇ ਨੇ ਉਹ ਬੜੇ ਸ਼ੌਕ ਦੇ ਨਾਲ ਤੇ ਬੜੇ ਮਾਣ ਦੇ ਨਾਲ ਆਪਣੀ ਮਾਂ ਬੋਲੀ ਵੱਲ ਆ ਰਹੇ ਨੇ, ਔਰ ਇਹਨੂੰ ਸਿੱਖ ਰਹੇ ਨੇ, ਔਰ ਇਹਨੂੰ ਬੋਲ ਰਹੇ ਨੇ। ਪਿਆਰਿਓ, ਇਹਦੇ ਨਾਲ ਹੀ
ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ